ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਅੱਜ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ। ਜਸਬੀਰ ਭਾਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਨਵੀਰ ਜੀ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣਨ ਵਾਲੇ ਫਾਰਮਰਾਂ ਨੂੰ ਸਤਿ ਸ੍ਰੀ ਅਕਾਲ। ਫਾਰਮਿੰਗ ਦੀਆਂ ਲੇਟੈਸਟ ਅਪਡੇਟਸ ਉਹਦੇ ਨਾਲ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਰੂਬਰੂ ਕਰਾਈਦਾ ਹੈ। ਕੀ ਕੁਛ ਚੱਲ ਰਿਹਾ ਆ ਉਹਦੇ ਬਾਰੇ, ਖੇਤੀ ਦੇ ਜਿਹੜੇ ਰੁਝੇਵੇਂ ਚੱਲ ਰਹੇ ਹੁੰਦੇ ਆ, ਕੀ ਕਰਨ ਵਾਲਾ ਆ, ਕੀ ਆ ਰਿਹਾ ਆ, ਉਹਦੇ ਬਾਰੇ ਚਰਚਾ ਜਿਹੜੀ ਕਰਦੇ ਨੇ। ਤੇ ਨਾਲ ਦੇ ਨਾਲ ਸਾਡੀ ਕੋਸ਼ਿਸ਼ ਜਿਹੜੀ ਇਹਨਾਂ ਪ੍ਰੋਗਰਾਮ ਦੇ ਜ਼ਰੀਏ ਇਹ ਰਹਿੰਦੀ ਆ ਵੀ ਜਿਹੜੇ ਕਿਸਾਨ ਆ ਉਹ ਆਪਣੀ ਲਾਗਤ ਆ ਉਸ ਨੂੰ ਕਿੱਦਾਂ ਘਟਾ ਸਕਣ, ਕਿਹੜੀਆਂ ਨਵੀਆਂ ਤਕਨੀਕਾਂ ਜਿਹੜੀਆਂ ਉਹ ਆ ਰਹੀਆਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜਿਹੜੀ ਆਪਣੀ ਖੇਤੀ ਆ ਉਸ ਨੂੰ ਸੌਖਿਆਂ ਕਰ ਸਕਦੇ ਆ। ਤੇ ਓਵਰਆਲ ਜਿਹੜੇ ਆਪਣੇ ਬਜਟ ਆ, ਕਿਉਂਕਿ ਰੌਲਾ ਰੱਪਾ ਇਵੈਂਚੁਅਲੀ ਜਿਹੜਾ ਹਰ ਇੱਕ ਦੇ ਚੀਜ਼ ਦੇ ਵਿੱਚ ਇਹੀ ਆ ਵੀ ਕਿੰਨਾ ਖਰਚਾ ਹੋਇਆ ਤੇ ਕਿੰਨਾ ਜਿਹੜਾ ਉਹ ਆਪਾਂ ਬਣਾ ਸਕੇ, ਵੀ ਨੈਟ ਪ੍ਰੋਫਿਟ ਦੇ ਵਿੱਚ ਕਿੱਦਾਂ ਜਿਹੜਾ ਉਹ ਜਾਇਆ ਜਾ ਸਕੇ। ਸੋ ਉਸ ਚੀਜ਼ ਦੇ ਨੂੰ ਲੈ ਕੇ ਜਿਹੜੇ ਆਪਣੇ ਜਿਹੜੇ ਪ੍ਰੋਗਰਾਮ ਆ ਉਹ ਆਪਾਂ ਕਰਦੇ ਜਿਹੜੇ ਹੋ ਰਹਿੰਦੇ ਆ। ਸ਼ੁਰੂਆਤ ਆਪਾਂ ਗੱਲਬਾਤ ਜਸਵੀਰ ਸਿੰਘ ਜੀ ਇਸੇ ਤੋਂ ਹੀ ਕਰ ਲੈਂਦੇ ਆ ਵੀ ਇਸ ਟਾਈਮ ਰੁਝੇਵੇਂ ਜਿਹੜੇ ਉਹ ਕੀ ਚੱਲ ਰਹੇ ਆ। ਮੀਂਹ ਆ ਰਿਹਾ ਆ, ਜਨਵਰੀ ਤਕਰੀਬਨ ਸੁੱਕਾ ਹੀ ਲੰਘ ਗਿਆ। ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਥੋੜਾ ਜਿਹਾ ਜਿਹੜਾ ਮੀਂਹ ਬਰਫ਼ਬਾਰੀ ਜਿਹੜੀ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਹੁਣ ਮਹੀਨੇ ਬਾਅਦ ਤੋਂ ਵੱਧ ਤੋਂ ਬਾਅਦ ਚ ਜਾ ਕੇ ਉਹ ਹੁਣ ਮੀਂਹ ਜਾਂ ਬਰਫ਼ਬਾਰੀ ਜਿਹੜੀ ਉਹ ਪੈਣੀ ਆ। ਸੋ ਇਹਦਾ ਕੀ ਇਫੈਕਟ ਆਪਾਂ ਦੇਖਾਂਗੇ। ਵਿੱਚ ਜੇ ਟੈਂਪਰੇਚਰ 70+ ਵੀ ਜਿਹੜਾ ਉਹ ਚਲਾ ਗਿਆ ਸੀ, ਜਿਹਦੇ ਨਾਲ ਕਈ ਥਾਵਾਂ ਦੇ ਉੱਤੇ ਫੁੱਲ ਨਿਕਲ ਆਏ, ਹੁਣ ਮੀਂਹ ਆ ਜਾਣਾ। ਸੋ ਕਾਫੀ ਇੰਪੈਕਟ ਜਿਹੜੇ ਉਹ ਰਹਿਣਗੇ। ਕਿੱਦਾਂ ਦੇਖਦੇ ਆ ਤੁਸੀਂ ਇਸ ਆ ਰਹੇ ਸਟਾਰਮਸ ਨੂੰ? ਹਾਂਜੀ ਰਾਜਕਨਵੀਰ ਜੀ, ਦੇਖੋ ਇਹਦੇ ਦੋਨੇ ਪਾਸੇ ਆ ਹਨਾ। ਮੀਂਹ ਤਾਂ ਜਿੰਨਾ ਪਵੇ ਓਨਾ ਹੀ ਥੋੜਾ ਗਾ। ਆਪਾਂ ਜਿੱਦਾਂ ਕਿਹਾ ਜਨਵਰੀ ਦਸੰਬਰ ਚ ਮੀਂਹ ਪਏ, ਜਨਵਰੀ ਡਰਾਈ ਲੰਘ ਗਈ ਤੇ ਅਸੀਂ ਡਰਾਊਟ ਵੱਲ ਜਾ ਰਹੇ ਸੀ ਹਨਾ। ਭਾਵੇਂ ਸਾਰੇ ਕਹਿੰਦੇ ਸੀ ਵੀ ਅਧਿਕਾਰਤ ਤੌਰ ਤੇ ਆਪਾਂ ਡਰਾਊਟ ਤੋਂ ਬਾਹਰ ਆ ਗਏ ਸੀਗੇ, ਵੀ ਕੋਈ ਵੀ ਥਾਂ ਰਹੀ ਨਹੀਂ ਸੀ ਕੈਲੀਫੋਰਨੀਆ ਡਰਾਊਟ ਵਾਲੀ। ਇੱਥੇ ਗਰਮੀ ਆਉਣੀ ਸੀ, ਪੰਪਿੰਗ ਸ਼ੁਰੂ ਹੋਣੀ ਸੀ, ਉਹੀ ਫਿਰ ਗੱਲਾਂ ਮੂਹਰੇ ਆ ਜਾਣੀਆਂ ਸੀਗੀਆਂ ਹਨਾ। ਤੇ ਜੇ ਆਪਾਂ ਲੌਂਗ ਟਰਮ ਇਹਦਾ ਇਫੈਕਟ ਦੇਖੋ, ਕੈਲੀਫੋਰਨੀਆ ਦੀ ਜਿਹੜੀ ਫਾਰਮਿੰਗ ਆ, ਜਿਹੜੇ ਹਿਸਾਬ ਨਾਲ ਹੁਣ ਸਿਗਮਾ ਦੀ ਇੰਪਲੀਮੈਂਟੇਸ਼ਨ ਹੋਈ ਆ, ਹੋ ਰਹੀ ਆ, ਅੱਗੇ ਅਸੀਂ ਮਲਟੀ ਈਅਰ ਡਰਾਊਟ ਹੰਢਾ ਲੈਂਦੇ ਸੀ ਹਨਾ। 2 3 4 ਸਾਲ ਜੇ ਡਰਾਊਟ ਵੀ ਰਹਿ ਗਿਆ, ਮੁੜ ਕੇ ਫਿਰ ਦੁਬਾਰਾ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ, ਫਾਰਮਰ ਰਿਕਵਰ ਕਰ ਜਾਂਦੇ ਸੀ ਕਿ ਅੰਡਰਗਰਾਊਂਡ ਵਾਟਰ ਯੂਜ਼ ਹੋ ਜਾਂਦਾ ਸੀ। ਸੀਜ਼ਨਲ ਜਿਹੜਾ ਉਹ ਇਫੈਕਟ ਸੀਗੇ ਉਹਨੂੰ ਨੇਗੇਟ, ਬੈਲੈਂਸ ਹੋ ਜਾਂਦੇ ਸੀ, 2 4 ਸਾਲ ਨਿਕਲ ਜਾਂਦੇ ਸੀ। ਜਿਹੜੇ ਹੁਣ ਮੇਨ ਆ ਕਿ ਸਾਡੇ ਐਕਫੋਰ ਇੰਨੇ ਹੇਠਾਂ ਚਲੇ ਗਏ ਆ ਤੇ ਜਿਹੜੀ ਪਾਣੀ ਦੀ ਕੁਆਲਿਟੀ ਆਪਾਂ ਹਮੇਸ਼ਾ ਹੀ ਕਹੀਦਾਗਾ, ਜਿੰਨੀ ਕੁਆਲਿਟੀ ਮਾੜੀ ਆ ਉਹਨਾਂ ਪਾਣੀ ਜ਼ਿਆਦਾ ਲੱਗਦਾ ਖੇਤਾਂ ਨੂੰ ਹਨਾ, ਉਸੇ ਫਸਲ ਪਾਲਣ ਨੂੰ। ਉਹਦੇ ਨਾਲ ਹੋ ਕੀ ਰਿਹਾ ਕਿ ਅਸੀਂ ਮਸਾਂ ਹੀ ਹੁਣ ਬਾਹਲੇ ਫਾਰਮਰ 1 ਸਾਲ ਸਰਵਾਈਵ ਕਰ ਨਹੀਂ ਸਕਣਗੇ। ਔਖਾ ਹੋ ਜੂ ਮਤਲਬ ਸਿਗਮਾ ਦੇ ਨਾਲ ਹੋਰ ਜ਼ਿਆਦਾ ਔਖਾ ਹੋ ਜੂ। ਸਿਗਮਾ ਦੇ ਨਾਲ ਔਖਾ ਤਾਂ ਹੋਣਾ ਕਿ ਹੁਣ ਪੈਨਲਟੀਜ਼ ਲੱਗਣੀਆਂ ਸ਼ੁਰੂ ਹੋ ਜਾਣੀਆਂ ਹੈ ਨਾ। ਹੁਣ ਦੇਖੋ ਜਿੰਨੇ ਵੀ GSA ਆ ਹਨਾ, ਸਾਰੇ ਉਹਨਾਂ ਨੇ ਪਹਿਲਾਂ ਪ੍ਰਵੇਸ਼ਨ ਤੇ ਪਾਉਣੇ ਸ਼ੁਰੂ ਕੀਤੇ। ਉਹ ਪ੍ਰਵੇਸ਼ਨ ਚੋਂ ਨਿਕਲਦੇ ਚਾਹੇ ਡਰਦੇ ਸਾਰਿਆਂ ਨੇ ਕਿਹਾ ਵੀ ਅਸੀਂ ਜਾਣੀ ਦੀ ਐਕਫੋਰ ਲੈਵਲ ਮੇਨਟੇਨ ਕਰਦੇ ਆ। ਕੋਈ ਕਹਿੰਦਾ ਅਸੀਂ ਜਿੱਦਾਂ ਮੈਗਜ਼ ਆ ਗਏ, ਮੈਗਜ਼ਾਂ ਨੇ ਸਭ ਤੋਂ ਜ਼ਿਆਦਾ ਫਾਰਮਰਾਂ ਨੂੰ ਜਾਣੀ ਦੀ ਪੈਨਲਾਈਜ਼ ਕੀਤਾ, ਡੈਮੇਜ ਕੀਤਾ। ਜਿਹੜਾ ਵੀ ਤੁਸੀਂ ਪਹਿਲੀ ਗੱਲ 4 ਤੋਂ 5 ਹਜ਼ਾਰ ਦਾ ਮੀਟਰ ਲਵਾਵੋ ਜਿਹੜਾ ਉਹ ਕਹਿੰਦੇ ਆ, ਤੇ ਮੁੜ ਕੇ ਉਹਦੀ ਸਰਵਿਸ ਫੀਸ ਦੇਵੋ। ਉਹਨਾਂ ਸਾਰੀਆਂ ਚੀਜ਼ਾਂ ਦਾ ਹੋਰ ਵੀ GSA ਸੇਮ ਕਰਦੇ ਆ। ਉਹਨਾਂ ਦਾ ਮੇਨ ਹੀ ਮਤਲਬ ਇਹ ਆ ਕਿ ਜਦੋਂ ਐਕਫੋਰਡ ਸਰਟਨ ਲੈਵਲ ਤੇ ਹੇਠਾਂ ਜਾ ਜਾਣ, ਸਟੇਟ ਕਹਿੰਦੀ ਆ ਵੀ ਅਸੀਂ ਉਹਦਾ ਪਲੱਗ ਕਦੋਂ ਔਨ ਆਫ ਕਰੀਏ। ਉਹਨਾਂ ਨੂੰ ਐਬਿਲਿਟੀ ਪੂਰੀ ਦਿੱਤੀ ਆ, ਇਸ ਕਰਕੇ ਉਹਨਾਂ ਨੂੰ ਅਪਰੂਵਲ ਮਿਲੀ ਆ ਵੀ ਜੇ 1 ਸਾਲ ਡਰਾਊਟ ਆਇਆ, ਪੈਨਲਟੀਜ਼ ਵਧਾਉਣੀਆਂ ਸ਼ੁਰੂ ਹੋ ਜਾਣੀਆਂ, ਜਿੱਦਾਂ ਹੁਣ ਪਿਛਲੀ ਏਰੀਆ ਦੇ ਵਿੱਚ ਹੋਈਆਂ। ਸਹੀ ਹੈ। ਤੇ ਉਹਦਾ ਕਰਕੇ ਜਾਣਦੀ ਬੇਸਿਕਲੀ ਅਪ ਟੂ $500 ਏਕੜ ਫੁੱਟ ਪਾਣੀ ਦਾ ਖਰਚਾ ਆ ਰਿਹਾ ਹੈਗਾ, ਆਲਰੇਡੀ ਹੋਇਆ। ਠੀਕ ਹੈ। ਤੇ ਜੇ ਉਹ ਐਕਸੈਲਰੇਟ ਹੋ ਗਿਆ, ਉਹਨਾਂ ਨੇ ਖੇਤੀ ਜਿਹੜੀ ਕਹਿੰਦੇ ਆ ਫਾਲੋ ਕਰ ਦੇਣੀ ਆ, ਮਿਲੀਅਨ ਏਕੜ, ਉਹ ਤਾਂ ਹੋ ਹੀ ਜਾਣੇ, ਆਪੇ ਹੀ ਹੋ ਜਾਣੇ ਆ। ਜਦੋਂ ਪਾਣੀ ਨਹੀਂ ਰਿਹਾ ਤੇ ਫਿਰ ਉਗਾਉਣਾ ਕਿਹੜਾ, ਹਵਾ ਨਾਲ ਥੋੜੀ ਉਗਦਾ ਸਾਰਾ ਹਵਾ ਨਾਲ। ਉਹਦੇ ਲਈ ਤਾਂ ਜਿੰਨਾ ਮੀਂਹ ਸਾਨੂੰ ਚਾਹੀਦਾ ਓਨਾ ਹੀ ਥੋੜਾ
ਹਨਾ, ਬਹੁਤ ਜਾਣੇ ਦੀ ਪਵੇ। ਪਰ ਚੈਲੰਜ ਇਹ ਆਉਂਦਾ ਗਾ ਕਿ ਆਪਣੇ ਫਾਰਮਰ ਜ਼ਿਆਦਾ ਇੱਥੇ ਹੈਗੇ ਆ ਬਦਾਮ ਦੀ ਖੇਤੀ ਕਰਦੇ। ਹਾਂਜੀ। ਬਦਾਮਾਂ ਦੇ ਜਿਹੜੀ ਬਲੂਮ ਆ ਉਹ ਅਰਲੀ ਬਲੂਮ ਆਉਣੀ ਸ਼ੁਰੂ ਹੋ ਗਈ ਆ, ਕਿਉਂ ਗਰਮੀ ਪਈ ਆ ਤੇ ਉਸ ਗਰਮੀ ਦੇ ਨਾਲ ਆਪਾਂ ਨੂੰ ਹੁਣ ਜਾਣੀ ਦੀ ਇਹਦੇ ਤੇ ਲਗਾ ਕੇ ਜਿਹੜਾ ਆਹ 3 ਦਿਨ ਅਗਲਾ ਵੀਕ ਵੀ ਜਿਹੜੇ 10 ਕੁ ਦਿਨ ਮੀਂਹ ਦੇ ਆਉਣੇ ਆ ਨਾ, ਇਹਨਾਂ ਨੇ ਡੈਮੇਜ ਬਹੁਤ ਕਰਨਾ। ਡੈਮੇਜ ਉਹ ਹੋ ਰਹੀ ਜਿਹੜੀ ਸਭ ਤੋਂ ਪਹਿਲੀ ਵੈਰਾਈਟੀ ਆ ਨਾਨ-ਪ੍ਰੈਲ ਤੇ ਸਭ ਤੋਂ ਜ਼ਿਆਦਾ ਪਲਾਂਟਿੰਗ ਆ ਉਹ। ਸਭ ਤੋਂ ਜ਼ਿਆਦਾ 50% ਤੱਕ ਪਲਾਂਟੇਸ਼ਨ ਉਸੇ ਦੀ ਹੈ। 40 to 50 40 to 50 ਹੈਗੀ ਆ। ਤੇ ਫਿਰ ਜੇ ਦੇਖੇ ਜਾਈਏ ਵੀ ਉਹ ਏਰੀਆਸ ਤੇ ਬਹੁਤ ਡਿਫਰ ਜਾਂਦੀ ਕਰਦਾ, ਕਿਉਂ ਜਿਹੜੀਆਂ ਪਿੱਛੇ ਗਰਮੀਆਂ ਪਈਆਂ ਕਈ ਏਰੀਏ 'ਚ ਤਾਂ ਬਲੂਮ ਜ਼ਿਆਦਾ ਆ ਗਈ, 10% ਆਈ, ਕਿਤੇ 15, ਕਿਤੇ 20-25 ਵੀ ਹੈਗੀ ਆ। ਹੁਣ ਉਹ ਜਿਹੜਾ ਮੀਂਹ ਪੈਣਾ ਉਹਦੇ ਤੇ ਨਾ ਉਹਨੇ 2 ਚੀਜ਼ਾਂ ਦਾ ਡੈਮੇਜ ਕਰਨਾ, ਇੱਕ ਤਾਂ ਜਿਹੜੇ ਫੁੱਲ ਆ ਉਹ ਵੀ ਜਾਣੇ ਸਿੱਟ ਦੇਣੇ ਆ, ਤੇ ਦੂਸਰਾ ਇਹ ਵੀ ਜਿਹੜੀ ਫੰਗਸ ਲੱਗਣੀ ਆ ਨਾ, ਮੋਇਸਚਰ ਆ ਜਾਣਾ, ਮੋਇਸਚਰ ਨਾਲ ਹਿਊਮਿਡਿਟੀ। ਹੁਣ ਦੇਖੋ ਜਾਣੀ ਦੀ ਨੇਚਰ ਦੇ ਕੀ ਆ ਕਿ ਆਪਣੇ ਅੱਜ ਰਾਤ ਨੂੰ ਮੀਂਹ ਪੈਣਾ, ਪਰਸੋਂ ਨੂੰ ਪੂਰੀ ਧੁੱਪ ਆ, ਮਤਲਬ ਉਹ ਬੈਕਟੀਰੀਆ ਨੂੰ ਫੰਗਸ ਨੂੰ ਜਿਹੜਾ ਉਹ ਵਧਣ ਦੇ ਲਈ ਐ ਸੋਹਣਾ ਮਾਹੌਲ ਬਣ ਜਾਣਾ, ਪੂਰਾ ਗਰੋ ਕਰਨਗੇ ਹੈਨਾ। ਤੇ ਹੁਣ ਜਿਹਦੇ ਕਈ ਵਾਰੀ ਕੰਡੀਸ਼ਨ ਇਦਾਂ ਦੀ ਆ ਵੀ ਤੁਸੀਂ ਉਹ ਫੰਜਸਾਈਡ ਦੀ ਸਪਰੇਅ ਵੀ ਨਹੀਂ ਕਰ ਸਕਦੇ, ਉਹ ਅਗਲੇ ਵੀਕ ਤੱਕ ਫੇਰ ਉਹੀ ਸਾਈਕਲ ਹੋਣਾ। ਉਹ ਸਪਰੇਅ ਕਿਉਂ ਨਹੀਂ ਹੋ ਸਕਣੀ? ਉਹਦੇ 2 ਚੀਜ਼ਾਂ ਗਈਆਂ, ਜਿੱਥੇ ਤਾਂ ਹੈਗਾ ਸੈਂਡੀ ਸੋਇਲ ਉੱਥੇ ਦਾ ਟਰੈਕਟਰ ਵੱਢ ਜਾਣਗੇ। ਦੂਸਰਾ ਇਹ ਆ ਕਿ ਜਿੱਥੇ 10% ਬਲੂਮ ਹੋਈ ਆ, 15% ਬਲੂਮ ਹੋਈ ਵੀ ਆ, ਉਹਨਾਂ ਦਾ ਫੇਰ ਉਹ ਉਹਨਾਂ ਨੂੰ ਕੁਐਸਚਨ ਕਰਨਾ ਪੈਣਾ, ਦੇਖਣਾ ਪੈਣਾ ਵੀ ਫਾਇਦਾ ਕਿ ਨਹੀਂ। ਸਪਰੇਅ ਕਰ ਇੱਕ ਜ਼ਿਆਦਾ ਸਪਰੇਅ ਕਰੀਏ ਉਹਦੇ ਕਾਸਟ ਆ, ਬਿਲਕੁਲ ਇਨਪੁਟ ਕਾਸਟ ਦਾ ਰੌਲਾ, ਇਨਪੁਟ ਕਾਸਟ ਆ, ਉੱਥੇ ਬੰਦੇ ਵੀ ਲਾਉਣੇ ਪੈਣੇ ਆ। ਸੋ ਦੋਨੇ ਪਾਸਿਓਂ ਜਾਣਦੀ ਉਹ ਕਾਫੀ ਰਿਸਕੀ ਸਿਚੁਏਸ਼ਨ ਹੋ ਜਾਂਦੀ ਆ। ਤੇ ਜੇ ਕੁਝ ਵੀ ਨਾ ਕੀਤਾ ਫਿਰ ਰਿਸਕ ਹੈਗਾ ਕਿ ਜਾਣੀ ਦੀ ਸਾਨੂੰ ਡਿਜ਼ੀਜ਼ ਦਾ ਵੀ ਲੱਗੂਗਾ ਤੇ ਉਹ ਯੀਲਡ ਇੰਪੈਕਟ ਤਾਂ ਹੋਣਾ ਹੀ ਹੋਣਾ। ਪਰ ਕੀ ਜਿੱਦਾਂ ਮੰਨ ਲਓ ਵੀ ਆਪਾਂ ਕਹਿੰਦੇ ਆ ਵੀ ਚਲੋ ਛੱਡੋ ਪਰਾਂ ਵੀ ਇਸ ਵਾਰ ਆਪਾਂ ਸਪਰੇਅ ਨਹੀਂ ਕਰਦੇ ਹੁਣ ਮੀਂਹ ਪੈਣ ਤੋਂ ਬਾਅਦ, ਕੀ ਉਸ ਨੂੰ ਬਾਅਦ ਦੇ ਵਿੱਚ ਜਾ ਕੇ ਫਿਰ ਵੀ ਕੰਟਰੋਲ ਕੀਤਾ ਜਾ ਸਕਦਾ? ਥੋੜਾ ਜਿਹਾ ਦੇਰੀ ਤੋਂ ਬਾਅਦ ਚ ਦੇਖ ਕੇ ਵੀ ਹਾਂ ਮੀਂਹ ਮੂੰਹ ਜਿਹੜੇ ਹੋਰ ਪੈਣੇ ਪੈ ਕੇ ਫਿਰ ਸਪਰੇਅ ਕਰ ਲਈਏ? ਨਹੀਂ, ਕੰਟਰੋਲ ਹੋ ਜਾਂਦਾ, ਪਰ ਜਿਹੜੇ ਬਿਮਾਰੀ ਦੇ ਇੰਪੈਕਟਸ ਹਨ ਉਹ ਜਾਂਦੇ ਨਹੀਂ। ਅੱਛਾ ਹਨਾ, ਕੇਰਾਂ ਜਿਹੜੇ ਹੋ ਜਾਣ ਨਾ, ਹੁਣ ਜਿਹੜੀ ਪੋਲੀਨੇਸ਼ਨ ਹੋਣੀ ਆ, ਮੱਖੀਆਂ ਉੱਡਣੀਆਂ ਨੇ, ਹੁਣ ਜਿਹੜੇ ਮੱਖੀਆਂ $200 ਏਕੜ ਦਾ ਲਾਇਆ ਹੋਇਆ ਉਹ ਸਾਰਾ ਕੁਝ ਉਹ ਲਿਆ ਕੇ ਬਕਸੇ ਰੱਖੇ ਆ, ਠੰਡ 'ਚ ਉਹਨਾਂ ਨੇ ਵੈਸੇ ਨਹੀਂ ਨਿਕਲਣਾ, ਉਹਨਾਂ ਨੇ ਉੱਡਣਾ ਨਹੀਂ, ਮੀਂਹ ਪਈ ਜਾਣਾ। ਉਹ ਅੱਗੇ ਵੀ ਇਦਾਂ ਦੇ ਸਾਲ ਆਏ ਆ ਜਦੋਂ ਜਾਣੀ ਦੀ ਜਿਹੜੀ ਬੀ ਦੀ ਪੋਲੀਨੇਸ਼ਨ ਬਹੁਤ ਘੱਟ ਰਹੀ ਆ, ਹਵਾ ਨਾ ਹੁੰਦੀ ਆ, ਹੈਨਾ। ਇਸ ਵਕਤ ਦੇਖੋ ਹਵਾ ਵੀ ਘੱਟ ਆ, ਇਸ ਵਾਰ ਨਹੀਂ, ਨੇਰੀ ਨੂਰੀ ਇਦਾਂ ਦੀਆਂ ਘੱਟ ਹੀ ਆਈਆਂ, ਨੇਰੀਆਂ ਘੱਟ ਆਈਆਂ। ਹੁਣ ਜੇ ਅਗਲੇ 2 ਹਫ਼ਤਿਆਂ ਦੇ ਵਿੱਚ ਨੇਰੀਆਂ ਨਾ ਆਈਆਂ, ਹਵਾ ਨਾ ਬਗੀ ਤੇ ਜੇ ਫੁੱਲ ਬੀਜ਼ ਉੱਡ ਨਾ ਸਕੀਆਂ, ਜੀ ਇਹ ਵਰਸ ਕੰਡੀਸ਼ਨ ਆ ਪੋਲੀਨੇਸ਼ਨ ਲਈ। ਚਲੋ ਆਪਾਂ ਹੋਪ ਕਰਦੇ ਵੀ ਪਾਲਣ ਆ, ਹਾਂ, ਪਰ ਇਹ ਹੈਗਾ ਕਿ ਜਿਹੜੀਆਂ ਲੇਟ ਵੈਰਾਈਟੀਆਂ ਉਹਨਾਂ ਨੂੰ ਇੰਪੈਕਟ ਨਹੀਂ ਹੋਣਾ, ਕਿਉਂ ਗਾਂਜ ਮਹੀਨੇ ਲੇਟ ਦੇ ਵਿੱਚ ਇੰਡੀਪੈਂਡੈਂਸ ਸੋਚ ਆਉਂਦੀ ਆ। ਨਹੀਂ, ਲੇਟ ਦੇ ਵਿੱਚ ਅਰਲੀ ਆ ਜਾਂਦੇ ਆ ਨਾਨ-ਪ੍ਰੈਲ ਤੇ ਇੰਡੀਪੈਂਡੈਂਸ। ਠੀਕ ਹੈ ਜੀ। ਲੇਟ ਚ ਆ ਜਾਂਦੀ ਆ ਮਾਂਟਰੇ ਕੈਲੀਫੋਰਨੀਆ ਵੈਰਾਈਟੀ ਬਿਊਟਨ ਪਾਥਵੇ। ਠੀਕ ਹੈ ਜੀ, ਹੈਨਾ। ਤੇ ਹੁਣ ਜੇ ਆਪਾਂ ਦੇਖੀਏ ਗਾਂ ਜਾ ਕੇ ਗ੍ਰੇਪਾਂ ਦਾ, ਚਾਹੇ ਪਿਸਤੇ ਦਾ, ਚਾਹੇ ਵਾਲਨਟਸ ਦਾ, ਉਹ ਸੀਜ਼ਨ ਲੇਟ ਆ, ਉਹਨਾਂ ਨੂੰ ਬੈਨੀਫਿਟ ਹੀ ਹੋਊਗਾ। ਓਕੇ, ਠੀਕ ਆ। ਪਰ ਇਸ ਵਾਰ ਉਹਨਾਂ ਦੇ ਪੱਤੇ ਬਹੁਤ ਲੇਟ ਝੜੇ, ਜਿਹੜੇ ਸੌਗੀ ਵਾਲਿਆਂ ਦੇ, ਗ੍ਰੇਪ ਵਾਲਿਆਂ ਦੇ। ਪਰ ਠੰਡ ਘੱਟ ਸੀਗੀ ਤਾਂ ਸੀਗਾ ਉਦੋਂ, ਇਹ ਵੀ ਕਾਰਨ। ਕੋਰਾ ਨਹੀਂ ਪਿਆ, ਕੋਰਾ ਬਹੁਤ ਘੱਟ ਪਿਆ ਇਸ ਵਾਰ। ਧੁੰਦ ਜ਼ਰੂਰ ਰਹੀ, ਬਹੁਤ ਧੁੰਦ ਰਹੀ ਆ, ਪਰ ਕੋਰਾ ਨਹੀਂ ਪਿਆ। ਤੇ ਉਹ ਜੇ ਇਹ ਚਿਲ ਆਵਰਸ ਪੂਰੇ ਹੋ ਜਾਂਦੇ ਇਹਦੇ ਨਾਲ, ਹੋ ਨਹੀਂ ਸੀ ਰਹੇ, ਹੈਨਾ। ਪਰ ਮੈਨੂੰ ਲੱਗਦਾ ਇਹ ਸਾਰਾ ਸੀਜ਼ਨ ਨਾ ਸ਼ਿਫਟ ਹੋ ਰਿਹਾ, ਅਰਲੀ ਹੋ ਰਿਹਾ, ਲੇਟ, ਥੋੜਾ ਜਿਹਾ ਲੇਟ ਸ਼ਿਫਟ ਹੋ ਰਿਹਾ, ਲੇਟ ਨੂੰ। ਅੱਗੇ ਦੇਖੋ ਜੇ ਤੁਸੀਂ ਜਾ ਕੇ ਵੈਦਰ ਦੇ ਪੈਟਰਨ ਕੱਢੋ ਨਾ, ਅੱਗੇ ਸੌਗੀ ਤੇ ਮੀਂਹ ਪੈਂਦੇ ਹੁੰਦੇ ਸੀ ਅਕਤੂਬਰ ਚ, ਸਤੰਬਰ ਚ, ਹੈਨਾ। ਹੁਣ ਉਹੀ ਮੀਂਹ ਜਾ ਕੇ ਨਵੰਬਰ ਦਸੰਬਰ ਚ 1.5 ਮਹੀਨਾ ਸ਼ਿਫਟ। ਉਹ ਵੀ ਤਾਂ ਜਸਵੀਰ ਭਾਜੀ ਵੀ ਜੇ ਪੈ ਜਾਣ ਤਾਂ, ਨਹੀਂ ਤਾਂ ਪਿਛਲੇ ਕੁਝ ਕੁ ਸਾਲਾਂ ਤੋਂ ਤਾਂ ਆਪਾਂ ਇਹੀ ਮੰਨਦੇ ਆ ਵੀ ਸਾਲ ਦੇ ਜਦੋਂ ਅਖੀਰ ਦੇ ਵਿੱਚ ਜਾ ਕੇ ਕਿਤੇ ਮੀਂਹ ਪੈਣੇ ਆ, ਨਵੰਬਰ ਵੀ ਸੁੱਕਾ ਹੀ ਲੰਘਦਾ ਤਕਰੀਬਨ। ਇਹ ਸਾਰੇ ਨਾ ਵਰਲਡ ਵਾਈਡ ਫੈਨੋਮਨਾ, ਮੈਨੂੰ ਕਈ ਟੀਮਸ ਬਾਹਰੋਂ ਵੀ ਆਈਆਂ, ਹੈਨਾ, ਜਿਹੜੀਆਂ ਕਿ ਦੂਸਰੇ ਦੇਸ਼ਾਂ ਚ
ਆਸਟ੍ਰੇਲੀਆ ਦਾ ਵੀ ਦੱਸ ਰਹੇ ਸੀਗੇ, ਹੂੰ ਹੈਨਾ, ਤੇ ਦੂਸਰੀਆਂ ਕੰਟਰੀਆਂ ਦਾ ਵੀ ਦੱਸ ਰਹੇ ਆ ਸਾਰੇ ਕਿ ਪਾਸੇ ਹੀ ਇਫੈਕਟ ਆ ਸਾਰੇ ਕਲਾਈਮੇਟ ਦਾ। ਪਾਸੇ ਕਲਾਈਮੇਟ ਦਾ ਸੇਮ ਇਫੈਕਟ ਆ, ਹੂੰ ਹੈਨਾ। ਸਾਡੇ ਚੈਲੰਜ ਇਹ ਆ ਕਿ ਜਿੰਨੀ ਛੇਤੀ ਕਲਾਈਮੇਟ ਚੇਂਜ ਹੋਇਆ ਹੂੰ ਉਨੀ ਛੇਤੀ ਸਾਡੇ ਪ੍ਰੋਸੈਸ, ਖੇਤੀਬਾੜੀ ਕਰਨ ਦੇ ਤਰੀਕੇ, ਢੰਗ ਤਰੀਕੇ, ਖੇਤੀਬਾੜੀ ਦੀ ਰਿਸਰਚ ਉਹ ਕੈਚ ਅਪ ਨਾਲ ਨਹੀਂ ਕੀਤੀ, ਕੈਚ ਅਪ ਨਹੀਂ ਕੀਤੀ, ਨਾਲ ਨਹੀਂ ਚੱਲੀ। ਇਟ ਵਾਸ ਟੂ ਫਾਸਟ। ਹਾਂ, ਸੋ ਫਾਰਮਰ ਨੂੰ ਆਪੇ ਹੀ ਕਿਹਾ ਵੀ ਜੋ ਕੁਝ ਕਰਨਾ ਹੁਣ ਜਾਂਦੀ, ਹੈਨਾ, ਉਹਨਾਂ ਨੇ ਆਪ ਟ੍ਰਾਇਲ ਐਂਡ ਐਰਰ ਮੈਥਡ ਟ੍ਰਾਇਲ ਐਂਡ ਐਰਰ ਮੈਥਡ ਆ ਗਏ, ਹੂੰ ਪ੍ਰਾਈਵੇਟ ਕੰਪਨੀਆਂ ਬਹੁਤ ਆ ਗਈਆਂ, ਕਈਆਂ ਦੇ ਸੋਲੂਸ਼ਨ ਉਹ ਮਹਿੰਗੇ ਆ, ਹੈਨਾ, ਹਾਂਜੀ ਉਹ ਵੀ ਟ੍ਰਾਇਲ ਦੇ ਹਿਸਾਬ ਨਾਲ ਦੇਖਦੇ ਆ। ਸੋ ਜਿਹੜਾ ਆਪਣਾ ਇਹ ਟਾਈਮ ਜਾ ਰਹੇ ਆ ਨਾ, ਹੂੰ ਇਹੀ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਇੱਕ ਟਾਈਮ ਇੰਨੀ ਛੇਤੀ ਚੇਂਜ ਹੋ ਰਿਹਾ, ਜੇ ਟਾਈਮ ਦੇ ਨਾਲ ਅਸੀਂ ਜਾਣਦੀ ਖੇਤੀ ਨਾ ਚੇਂਜ ਕੀਤੀ ਤਾਂ ਖੇਤੀ ਪਿੱਛੇ ਰਹਿ ਜਾਊ, ਅੱਛਾ ਫਿਰ ਕਿੱਦਾਂ ਕਰਨੀ ਹੈ ਹੈਨਾ। ਇਹ ਹੁਣ ਸਵਾਲ ਜਿਹੜਾ ਇਹ ਇੱਥੇ ਆ ਜਾਂਦਾ ਆ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਕਿਸਾਨ ਆ ਉਹ ਚੇਂਜ ਦੇ ਬੜੇ ਹੱਕ ਦੇ ਵਿੱਚ ਨਹੀਂ ਹੁੰਦਾ। ਉਹ ਕਹਿੰਦਾ ਹੁੰਦਾ ਵੀ ਮੇਰਾ ਜਿੱਦਾਂ ਹੱਥ ਬੈਠਾ ਆ, ਸੈੱਟ ਆ, ਆਪਾਂ ਉਦਾਂ ਹੀ ਜਿਹੜਾ ਚੱਲਦੇ ਰਹੀਏ ਵੀ ਉਸ ਤਰੀਕੇ ਦੇ ਨਾਲ। ਪਰ ਹੁਣ ਇਹ ਵੱਡੀਆਂ ਜਿਹੜੀਆਂ ਚੇਂਜਸ ਆ ਰਹੀਆਂ, ਇਸ ਨੂੰ ਅਪਣਾਉਣਾ ਕਿੱਦਾਂ, ਇਹਨੂੰ ਕਰਨਾ ਕਿੱਦਾਂ, ਇਹ ਹੁਣ ਵੱਡੇ ਕੁਐਸਚਨ ਆ, ਕਿੱਥੋਂ ਸਟਾਰਟ ਕਰਨਾ? ਨਹੀਂ ਦੇਖੋ, ਜਦੋਂ ਆਪਾਂ ਕਿਹਾ ਨਾ ਕਿਸਾਨ ਚੇਂਜ ਹੋਵੇ, ਹੂੰ ਆਪਾਂ ਕਹਿੰਦੇ ਆ ਵੀ ਕਿਸਾਨ ਨੂੰ ਪੈਸੇ ਹੋਰ ਲਾਵੇ, ਹੂੰ ਜਿਹੜਾ ਡਾਇਰੈਕਟ ਉਹਦੀ ਜਾਣੀ ਦੀ ਸਰਲ ਇੰਟਰਪ੍ਰੀਟੇਸ਼ਨ ਸਿੱਧ ਪੱਧਰੀ ਪੰਜਾਬੀ 'ਚ ਇਹ ਆ ਵੀ ਮਾਇਆ ਲਾਉਣੀ ਪੈਣੀ ਆ, ਮਾਇਆ ਲਾਉਣੀ ਪੈਣੀ ਆ, ਤੇ ਮਾਇਆ ਉਹਦੇ ਕੋਲੇ ਅੱਗੇ ਹੈ ਨਹੀਂ। ਅੱਗੇ ਰੌਲਾ ਤਾਂ ਸਾਰਾ ਇਨਪੁਟ ਕਾਸਟ ਦਾ ਪਹਿਲਾਂ ਪਿਆ। ਪਰ ਜੇ ਫਾਰਮਰ ਨੂੰ ਬੈਂਕ ਦੇ ਫਾਰਮਰ ਤਾਂ ਜਾਂਦੀ ਜਿੰਨਾ ਦਿੰਦਾ ਉਹਨਾਂ ਲੈ ਕੇ ਉਹਨੇ ਲਾ ਹੀ ਦੇਣਾ, ਹੈਨਾ। ਇਹ ਨੈਚੁਰਲ ਆ ਜਾਂਦੀ ਫਾਰਮਰ ਦਾ ਜਿਹੜਾ ਵੀ ਜਿੰਨੇ ਕੁ ਮਿਲਦੇ ਉਹਨੇ ਲਾ ਦੇਣੇ ਆ, ਉਹਨੇ ਲਾ ਦੇਣੇ ਆ। ਆਪਣੇ ਵੀ ਦੇਖੋ ਕਰਜ਼ਾ ਚੱਕ ਕੇ ਜਾਣੀ ਦੀ। ਹਾਂਜੀ, ਮੈਂ ਇੱਕ ਸੈਮੀਨਾਰ ਜਿਹਾ ਦੇਖ ਰਿਹਾ ਸੀ ਜੀ, ਉਹ ਕਹਿੰਦੇ ਜਿੱਦਾਂ ਹੁਣ ਆਪਣੇ ਵੀ ਦੇਖੋ ਖੇਤੀ, ਅੱਗੇ ਕਿਹੜਾ ਲੋਕੀ ਭੁੱਖੇ ਮਰਦੇ ਸੀ ਅੱਜ ਤੋਂ 50-100 ਸਾਲ ਪਹਿਲਾਂ, ਉਹ ਵੀ ਕੁਝ ਖਾਂਦੇ ਹੀ ਸੀ ਪਰ ਉਹ ਕਰਜ਼ੇ 'ਚ ਨਹੀਂ ਸੀ, ਹੈਨਾ। ਪਹਿਲਾਂ ਲੋਕਾਂ ਨੂੰ ਕਰਜ਼ੇ 'ਚ ਕਿੱਦਾਂ ਲਿਆਂਦਾ, ਉਹਨੂੰ ਆਦਤਾਂ ਪਾਈਆਂ, ਹੈਨਾ। ਹਾਂ ਬਈ ਤੁਸੀਂ ਆ ਖੱਦਰ ਦੇ ਕੱਪੜੇ ਨਹੀਂ ਆਹੇ ਜੇ ਪਾਉਣੇ ਆ, ਮੁੜ ਕੇ ਫਿਰ ਤੁਸੀਂ ਵੀ ਜਾਣੀ ਦੀ ਘੋੜਿਆਂ ਘਾੜਿਆਂ ਤੇ ਜਾਣਾ, ਸਾਈਕਲ ਲਵੋ, ਸਾਈਕਲ ਤੋਂ ਫਿਰ ਕਾਰ ਆ ਗਈ, ਕਾਰ ਤੋਂ ਫਿਰ ਹੁਣ ਜਹਾਜ਼ ਹੀ ਆ ਗਏ। ਹਾਂ, ਉਹਨਾਂ ਨੂੰ ਪਹਿਲਾਂ ਆਦਤਾਂ ਉਹ ਸਿਖਾਈਆਂ, ਮਾਰਕੀਟ ਕੀਤੀਆਂ, ਜਿਉਂ-ਜਿਉਂ ਮਾਰਕੀਟ ਹੋਈ ਜਾਂਦੀਆਂ ਫਿਰ ਉਹ ਜਾਣੀ ਦੀ ਕਰਜ਼ੇ ਚੱਕਦਾ, ਕਰਜ਼ੇ ਚੱਕੂ ਤਾਂ ਫਿਰ ਦੱਬਿਆ ਰਹੂ, ਨਹੀਂ ਕੰਟਰੋਲ 'ਚ ਆਉਣਾ, ਹੈਨਾ। ਬੰਦੇ ਨੂੰ ਕੰਟਰੋਲ 'ਚ ਹੀ ਏਦਾਂ ਕੀਤਾ ਜਾਂਦਾ, ਹੈਨਾ। ਅੱਗੇ ਸਲੇਵਰੀ ਹੁੰਦੀ ਸੀ ਜਿੱਦਾਂ ਹੱਥ ਘੜੀਆਂ ਲਾ ਕੇ, ਅੱਜ ਕੱਲ੍ਹ ਸਲੇਵਰੀ ਹੈਗੀ ਆ ਮੈਂਟਲ ਦੀ, ਫਾਈਨੈਂਸ਼ੀਅਲ ਸਲੇਵਰੀ ਹੈ। ਹਾਂ, ਜਿਹੜੀ ਤੁਸੀਂ ਲੋਕਾਂ ਦਾ ਮੈਂਟਲੀ ਕੰਟਰੋਲ ਕਰਦੇ ਆ, ਉਹ ਕਾਫੀ ਬੈਡ ਆ, ਉਹ ਇਸ ਵਕਤ ਚੱਲ ਰਹੀ ਆ, ਉਹ ਸਾਰੀ ਦੁਨੀਆ 'ਚ ਹੀ ਆ, ਹਾਂ ਤੇ ਆਪਾਂ ਜਿਹੜਾ ਫਿਰ ਕੁਐਸਚਨ ਕਰਦੇ ਆ ਨਾ ਵੀ ਦੇਖੋ ਇਹ 'ਚੋਂ ਨਿਕਲਣਾ ਕਿੱਦਾਂ, ਜੀ ਹੈਨਾ। ਨਿਕਲਣ ਦੇ ਲਈ ਆਪਾਂ ਜੇ ਹੁਣ ਐਗਜ਼ਾਮਪਲਸ ਦਈਏ, ਹੈਨਾ, ਦੇਖੋ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਆ, ਟੈਕਨੋਲੋਜੀ ਦੀ ਗੱਲ ਤਾਂ ਕਰਦੇ ਆ ਜੇ ਅਸੀਂ ਟੈਕਨੋਲੋਜੀ ਨਹੀਂ ਯੂਜ਼ ਕਰਦੇ, ਸਾਡਾ ਜਿਹੜਾ ਕਾਸਟ ਆਫ ਡੂਇੰਗ ਬਿਜ਼ਨਸ ਬਹੁਤ ਜ਼ਿਆਦਾ ਹਾਈ ਆ ਜੀ, ਹੈਨਾ। ਐਗਜ਼ਾਮਪਲ ਆਪਾਂ ਜਿੱਦਾਂ ਅਰਸ਼ਦੀਪ ਨੇ ਵੀ, ਦੀਪ ਸਿੰਘ ਨੇ ਵੀ ਆ ਕੇ ਦੱਸਿਆ ਹੈਗਾ, ਹੈਨਾ। ਮੈਂ ਵੀ ਕਹਿੰਦਾ ਰਿਹਾ ਵੀ ਦੇਖੋ ਇਰੀਗੇਸ਼ਨ ਦਾ ਲਾ ਲਓ, ਹੈਨਾ। ਇੱਕ ਵਾਰੀ ਆਪਾਂ ਕੀਤਾ ਬਈ ਜਿੰਨਾ ਚਿਰ ਸਾਨੂੰ ਸਾਡਾ ਪਤਾ ਨਹੀਂ ਨਾ ਕੱਲੇ ਪੈਰਾਮੀਟਰ ਦਾ, ਕੱਲੀ ਚੀਜ਼ ਦਾ, ਉਹਦਾ ਕਾਸਟ ਕੀ ਆ, ਹਾਂਜੀ, ਹੈਨਾ। ਮੋਸਟਲੀ ਜਿਹੜਾ ਫਾਰਮਰ ਆ ਉਹ ਕਹਿੰਦਾ ਵੀ ਮੈਂ ਵਧੀਆ ਤੋਂ ਵਧੀਆ ਖੇਤੀ ਕਰਨੀ, ਆਪਾਂ ਸੁੱਚ ਛੱਡੀ, ਪਾਣੀ ਲਾਤਾ, ਕਿੱਦਾਂ ਦਾ ਉਹਦਾ ਮੈਨੂੰ ਕੋਈ ਨਹੀਂਗਾ, ਪਾਣੀ ਚੰਗਾ ਹੀ ਹੁੰਦਾ, ਹੈਨਾ। ਹੁਣ ਤੁਸੀਂ ਦੇਖੋ ਜਿਹੜੀ ਟੈਕਨੋਲੋਜੀ ਆ ਉਹਨੇ ਇਉਂ ਕਹਿਣਾ ਵੀ ਦੇਖੋ ਤੁਹਾਡੇ ਮੂਹਰੇ ਆ ਜਾਣਾ, ਹੈਨਾ, ਵੀ ਤੁਹਾਡੀ ਸਪਰੇਅ ਰੈਗੀ ਨਹੀਂ ਚੱਲਣੀ ਜਿੰਨਾ ਚਿਰ ਜਾਣਦੀ ਤੁਸੀਂ ਪਾਣੀ ਆ ਜਾਂਦੀ। ਜੇ ਤੁਹਾਡਾ ਦੇਖੋ ਪੰਪ ਔਨ ਕਰਦੇ ਆ, ਸਭ ਤੋਂ ਜ਼ਿਆਦਾ ਬਿਜਲੀ ਉਹ ਖਿੱਚਦਾ ਉਸ ਟਾਈਮ ਤੇ, ਹੈਨਾ। ਉਸ ਟਾਈਮ ਦਾ ਕਾਸਟ ਆ ਜਿਹੜਾ ਆਮ ਤੁਹਾਡਾ 35 ਸੈਂਟ 37 ਸੈਂਟ 40 ਸੈਂਟ ਕਿਲੋਵਾਟ ਦੇ ਆ, ਉਹਦਾ ਕਾਸਟ $14 ਕਿਲੋਵਾਟ ਦਾ ਹੈ। ਤੇ ਉਹ ਭਾਵੇਂ ਤੁਸੀਂ ਜਾਣਦੀ 3 ਕਿਲੋਵਾਟ ਯੂਜ਼ ਕੀਤੇ, $50 ਤਾਂ ਤੁਸੀਂ ਖਰਚ ਤੇ, ਹੈਨਾ। ਤੇ ਦੂਸਰਾ ਇਹ ਆ ਕਿ ਹੁਣ ਜੇ ਉਹ ਤੁਹਾਨੂੰ ਪੰਪ ਹੀ ਔਨ ਕਰੇ ਵੀ ਮੈਂ ਨਹੀਂ ਔਨ ਹੋਣਾ ਜਿੰਨਾ ਚਿਰ ਤੁਸੀਂ ਜਾਣਦੀ 1000 ਗੈਲਨ ਟੈਂਕ ਰੱਖੋ, ਉਹਦੇ ਵਿੱਚ ਪਾਵੋ, ਮੁੜ ਕੇ ਉਹਦੇ ਚੋਂ ਕੱਢੋ, ਤੁਹਾਨੂੰ ਔਨ ਆਫ ਘੱਟ ਕੀਤਾ ਜਾਵੇ, ਹੈਨਾ। ਤਰੀਕਾ ਬਦਲੋ ਉਹਨੂੰ ਸਟਾਰਟ ਕਰਨ ਦਾ, ਤਰੀਕਾ ਬਦਲੋ। ਜੇ ਹੁਣ ਤਰੀਕਾ ਬਦਲ ਗਿਆ, ਦੂਸਰਾ ਇਹ ਹੈਗਾ ਗਾ ਕਿ ਆਪਣੇ ਵੇਰੀਏਬਲ ਸਪੀਡ ਦੀ ਵੀ ਹੈਗੀ ਆ ਵੀ ਸਲੋ ਸਪੀਡ ਤੇ ਸਟਾਰਟ ਕਰੋ, ਉਹਨੂੰ ਉਹਦੀ ਐਲਗੋਰਿਥਮ ਨੂੰ ਐਡਜਸਟ ਕਰੋ,
ਕਦੋਂ ਚਲਾਉਣਾ, ਜਦੋਂ ਹੈਂ। ਬਿਜਲੀ ਸਸਤੀ ਆ ਉਦੋਂ ਔਨ ਕਰੋ। ਸਸਤੀ ਆਉਣਾ, ਉਹ ਤੁਹਾਨੂੰ ਜਾਣਦੀ ਫਾਰਮਰ ਆਪ ਕੱਲੀ ਚੀਜ਼ ਦੇਖ ਕੇ ਨਹੀਂ ਦੱਸ ਸਕਦਾ। ਇਹ ਟੈਕਨੋਲੋਜੀ ਹੋਊਗੀ ਜਿਹੜੀ ਇੰਪਲੀਮੈਂਟ ਕੀਤੀ ਜਾਣੀ ਆ ਤੁਹਾਡੇ ਫੋਨਾਂ ਦੇ ਉੱਪਰ, ਤੁਹਾਡੀਆਂ ਮਸ਼ੀਨਾਂ ਦੇ ਉੱਪਰ, ਜਿਹੜਾ ਕਿ ਕਿਹਾ ਜਾਵੇ ਵੀ ਹੁਣ ਕਰ ਸਕਦਾ। ਅੱਛਾ, ਫਿਰ ਇਹ ਤਾਂ ਜਸਵੀਰ ਭਾਜੀ ਹੁਣ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਸਲੇਵਰੀ ਦਾ ਰੂਪ ਚੇਂਜ ਹੋ ਗਿਆ, ਫਿਰ ਇਹ ਆਪਾਂ ਫਿਰ ਟੈਕਨੋਲੋਜੀ ਦੇ ਸਲੇਵ ਹੋ ਜਾਾਂਗੇ। ਉਹ ਤਾਂ ਹੈਗੇ ਆ, ਆਲਰੇਡੀ ਹੈ, ਉਹ ਤਾਂ ਆਲਰੇਡੀ ਹੈਗੇ ਆ, ਮਤਲਬ ਹੋਰ ਜ਼ਿਆਦਾ ਹੋ ਜਾਊਗਾ। ਹੋਰ ਜ਼ਿਆਦਾ। ਹੁਣ ਤੁਸੀਂ ਦੇਖੋ ਹਰ ਇੱਕ ਜਦੋਂ ਦੇ ਆਹ ਫੋਨ ਆਏ ਆ, ਲੋਕਾਂ ਨੂੰ ਕਿਸੇ ਨੂੰ ਦੱਸ ਦਿਓ ਵੀ 10 ਬੰਦਿਆਂ ਦਾ ਫੋਨ ਨੰਬਰ ਦੱਸ ਦਿਓ। ਮੈਂ ਕਹਿੰਦਾ ਵੀ ਘਰਦਿਆਂ ਦੇ ਮਾਪੇ ਦੇ ਤੇ ਘਰ ਵਾਲੀ ਦੇ ਚੇਤਾ ਹੋਵੇ ਉਹਨਾਂ ਹੀ ਬਥੇਰਾ ਅੱਜ ਕੱਲ। ਹਾਂਜੀ, ਉਹ ਵੀ ਹੈ ਨਹੀਂ ਗਾ, ਉਹਦੀ ਚੇਤਾ ਨਹੀਂ। ਹਾਂ, ਅਸੀਂ ਸਲੇਵ ਨਹੀਂ ਗੇ, ਹੈਨਾ। ਹੁਣ ਤੁਸੀਂ ਦੇਖੋ ਕਿਤੇ ਵੀ ਚਲੇ ਜਾਵੋ, ਪਾਰਟੀ ਤੇ ਜਾਂਦੇ ਆ, ਅਗਲਾ ਬੜੀ ਖੁਸ਼ੀ ਦੇ ਨਾਲ ਪਾਰਟੀ ਕਰ ਰਿਹਾ, ਉੱਥੇ ਬੰਦਾ ਫੋਨ ਤੇ ਆਪਦੇ ਦੇਖ ਰਿਹਾ ਹੈਗਾ ਸੋਸ਼ਲ ਮੀਡੀਆ 'ਚ ਕੀ ਹੋ ਰਿਹਾ। ਉਹ ਵੀ ਸਲੇਵਰੀ ਆ, ਹੈਨਾ। ਸੋ ਜਦੋਂ ਇਹਨਾਂ ਚੀਜ਼ਾਂ ਤੋਂ ਪਾਸੇ ਹੋਣਾ ਨਾ, ਦੇਖੋ ਮਾਰਕੀਟ ਨੇ ਤਾਂ ਤੁਹਾਨੂੰ ਇੰਨੀਆਂ ਚੀਜ਼ਾਂ ਦੇਣੀਆਂ ਕਿ ਤੁਹਾਡੇ ਜਾਣੇ ਦੀ ਨਾ ਤੁਹਾਨੂੰ ਕਿਸੇ ਨਾ ਕਿਸੇ ਤਰੀਕਾ ਕਾਬੂ ਕਰਨਾ ਤੁਹਾਨੂੰ, ਹੈਨਾ। ਹੁਣ ਆਪਣੀ ਸਲੇਵਰੀ ਅਮਰੀਕਾ ਦੀ ਕੀ ਆ, ਜਿਹੜੀ ਕ੍ਰੈਡਿਟ ਕਾਰਡ ਦੀ ਡੈਟ ਆ ਸਭ ਤੋਂ ਜ਼ਿਆਦਾ ਦੀ ਹਾਈਐਸਟ ਆ। ਉਹ ਕਹਿੰਦਾ ਵੀ ਬੰਦੇ ਜੇ ਉਹਦੀ ਲਿਮਿਟ ਵਧਾ ਦਿਓ ਨਾ, ਉਹਨੇ ਲਿਮਿਟ ਤੱਕ ਜਾ ਪੈਣਾ ਹੀ ਪੈਣਾ। ਵਾਕਈ ਗੱਲ ਹੈ, ਪੈਣਾ ਹੀ ਪੈਣਾ। ਤੇ ਹੁਣ ਦੇਖੋ ਸਲੇਵਰੀ ਨਹੀਂ ਗੀ, ਆਪਦੇ ਘਰਾਂ 'ਚ ਨਿਗਾਹ ਮਾਰ ਕੇ ਦੇਖੋ, ਤੁਹਾਡੇ ਨਿਆਣੇ ਕਿੰਨੇ ਵਾਰੀ ਬਾਹਰੋਂ ਖਾਂਦੇ ਆ, ਫੂਡ ਬਾਹਰੋਂ ਆਉਂਦਾ ਗਾ, ਹੈਨਾ। ਲੋਕਾਂ ਦੀਆਂ ਤਾਂ ਉਹ ਕਿਚਨਾਂ ਕਿਚਨ ਦੀ ਤਾਂ ਲੋੜ ਹੀ ਨਹੀਂ ਪੈਣੀ ਅੱਜ ਤੋਂ 20 ਸਾਲਾਂ ਨੂੰ। ਸਹੀ ਗੱਲ ਆ, ਡੋਰਡੈਸ਼ ਹੀ ਹੋਣੇ ਆ, ਉਹ ਵੀ ਸਲੇਵਰੀ ਆ, ਹੈਨਾ। ਸੋ ਜਿੰਨੀਆਂ ਵੀ ਇਹ ਸਾਰੀਆਂ ਚੀਜ਼ਾਂ, ਕਿਉਂ ਤੁਹਾਨੂੰ ਜਦੋਂ ਕੁੱਕ ਨਹੀਂ ਕਰਨਾ ਆਇਆ ਬਾਹਰੋਂ ਮੰਗਾਓਗੇ? ਉਹ ਬੰਦਾ ਕਿੱਦਾਂ ਬਾਗੀ ਹੋ ਸਕਦਾ ਜਿਹੜਾ ਦੂਜੇ ਤੇ ਡਿਪੈਂਡੈਂਟ ਆ ਖਾਣ ਲਈ, ਜਿਹੜਾ ਆਪ ਨਾ ਉਗਾ ਸਕਦਾ, ਨਾ ਬਣਾ ਸਕਦਾ, ਨਾ ਖਾ ਸਕਦਾ, ਤੇ ਉਹ ਬਾਗੀ ਕਿੱਦਾਂ ਹੋ ਸਕਦਾ? ਉਹ ਤੁਹਾਡਾ ਰਿਬੈਲੀਅਸ ਜਿਹੜਾ ਇੱਕ ਕਣ ਆ ਉਹਨੂੰ ਹੀ ਖਤਮ ਕਰਨਾ ਹੈ, ਸਾਰੀਆਂ ਚੀਜ਼ਾਂ ਉਹਨੂੰ ਖਤਮ ਕਰ ਦੇਣਾ ਹੈ। ਤੇ ਫਿਰ ਹੁਣ ਤੁਸੀਂ ਦੇਖੋ ਬੇਰੀਏ 'ਚ ਚੀਜ਼ਾਂ ਅੱਜ ਤੋਂ 10-20 ਸਾਲ ਪਹਿਲਾਂ ਚੱਲਦੀਆਂ ਸੀ, ਕਿਉਂ? ਉੱਥੇ ਜਿਹੜੇ ਯੰਗ ਕਪਲਸ ਆਏ ਸੀ ਨਾ, ਉਹ ਸੀਗੇ ਪੜ੍ਹੇ ਲਿਖੇ, ਵੀ ਕੰਮ ਕਰਨਾ ਅਸੀਂ, ਵੀ ਮੈਂ ਕੰਮ ਕਰਕੇ ਆਉਣੀ ਆ, ਵੀ ਮੈਂ ਘਰੇ ਕਈਆਂ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ, ਕਈਆਂ ਨੂੰ ਦਾਲ ਸਬਜ਼ੀ ਨਹੀਂ ਬਣਾਉਣੀ ਆਉਂਦੀ, ਹੈਨਾ। ਵੀ ਫਿਰ ਉਹ ਆਪਣੇ ਰੈਸਟੋਰੈਂਟ ਵਾਲੇ ਕਈ ਫਰੈਂਡ ਸੀ, ਉਹ ਕਹਿੰਦੇ ਸਾਨੂੰ ਤਾਂ ਜਾਣਦੀ ਆਪ ਹਾਸਾ ਆਉਂਦਾ ਵੀ ਅਗਲਾ ਰੋਟੀਆਂ ਸਾਤੋਂ 10 ਲੈ ਕੇ ਜਾਂਦਾ, ਫੁਲਕੇ ਵੀ ਹੈ ਵੀ ਨਹੀਂ। ਦੇਖੋ ਜਿਹੜੀ ਇਹ ਸਲੇਵਰੀ ਆ ਨਾ, ਜਿਹੜੀ ਫਾਰਮਿੰਗ ਦੇ ਵਿੱਚ ਆਉਂਦੀ ਆ, ਜੀ ਹੈਨਾ, ਜਿਹੜਾ ਅਸੀਂ ਕਹਿੰਦੇ ਆ ਵੀ ਖੁੱਲਾ ਜਾਣੀ ਦੀ, ਅੱਗੇ ਚਾਹੇ ਕੱਸੀ ਦਾ ਪਾਣੀ ਛੱਡਿਆ ਤੇ ਚਾਹੇ ਪੰਪ ਦੀ ਸਵਿਚ ਔਨ ਕੀਤੀ ਤੇ ਪਾਣੀ ਆ ਗਿਆ, ਉਹ ਚਲਾ ਗਿਆ, ਉਹ ਟਾਈਮ ਗਏ। ਜਿਹੜਾ ਫਾਰਮਰ ਉਹਨੂੰ ਰੈਕਗਨਾਈਜ਼ ਕਰ ਲੂਗਾ, ਉਹ ਬੈਟਰ ਪੋਜੀਸ਼ਨ 'ਚ ਰਹਿ ਜਾਊਗਾ। ਅੱਛਾ, ਹੈ ਜਿਹੜਾ ਨਹੀਂ ਰੈਕਗਨਾਈਜ਼ ਕਰੂਗਾ, ਹੁਣ ਤੁਹਾਨੂੰ ਦੱਸਿਆ ਵੀ ਜਾਣੇ ਦੀ ਸਭ ਤੋਂ ਇਸ ਵਕਤ ਜਿੰਨਾ ਫਰਟੀਲਾਈਜ਼ਰ ਦਾ ਕਾਸਟ ਆ, ਓਨਾ ਹੀ ਪੰਪ ਦੀ ਬਿਜਲੀ ਦਾ ਖਰਚਾ। ਕਿੰਨਾ ਫਰਕ ਹੁੰਦਾ ਸੀ ਕਿਸੇ ਟਾਈਮ? ਪਹਿਲਾਂ ਕਿਹੜੀ ਚੀਜ਼ ਜ਼ਿਆਦਾ ਸਸਤੀ ਸੀ? ਪਹਿਲਾਂ ਬਿਜਲੀ ਤਾਂ ਆਲਮੋਸਟ ਜਾਣਦੀ ਤੁਹਾਡਾ 6ਵੇਂ 7ਵੇਂ ਨੰਬਰ ਤੇ ਹੁੰਦੀ ਸੀ। ਹੁਣ ਪਹਿਲੇ ਤੇ ਆਣ ਪਈ ਹੈ, ਪਹਿਲੇ ਦੂਜੇ ਤੇ ਹੈਨਾ, ਕਈਆਂ ਤੇ ਪਹਿਲੇ ਤੇ ਆ। ਇਹ ਆਪਾਂ ਇਹ 26 ਦੀ ਗੱਲ ਕਰਦੇ ਆ, ਇਹ ਆਉਂਦੇ ਸਾਲਾਂ 'ਚ ਗਾਂ ਹੀ ਜਾਣੀ ਆ, ਨਹੀਂ ਵਧਣੀ ਆ, ਹੈਨਾ। ਸਸਤੀ ਤਾਂ ਨਹੀਂ ਹੋਣ ਲੱਗੀ ਬਿਜਲੀ, ਕੋਈ ਚਾਂਸ ਹੀ ਨਹੀਂ। ਦੇਖੋ ਜਿਉਂ ਸਾਡੇ ਡੈਮ ਢਾਉਣੇ ਆ, ਕਿਉਂ ਪਾਣੀ ਅਸੀਂ ਵੇਚਣਾ, ਹੈਨਾ। ਬਿਜਲੀ ਬਣਨੀ ਤਾਂ ਕਿਤੋਂ ਹੈਗੀ ਆ ਨਾ, ਉਹ ਨਿਊਕਲੀਅਰ ਤੋਂ ਬਣਾਉਣੀ ਪੈਣੀ ਆ, ਉਹ ਲਾਉਣ ਨਹੀਂ ਦਿੰਦੇ, ਉਹ এনवायरमेंटल ਨੇ। ਸੋ ਜਿਹੜੀਆਂ ਸਾਰੀਆਂ ਸਿਚੁਏਸ਼ਨ ਆ ਨਾ, ਵੀ ਸਾਨੂੰ ਸਾਡੇ ਆਪਦੇ ਫਾਰਮਿੰਗ ਦੇ ਪ੍ਰੋਸੈਸਸ ਕੱਲੇ ਦੇਖ ਕੇ, ਉਹ ਟੈਕਨੋਲੋਜੀ ਦੇ ਨਾਲ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਆਵੇ, ਜਿੱਦਾਂ ਹੁਣ ਕਹਿੰਦਾ ਵੀ ਦੇਖੋ ਅਗਲਾ ਕੋਈ ਨਾ 10 ਟੈਂਕ ਸਪਰੇ ਕਰਦਾ, ਉਹ 10 ਵਾਰੀ ਪੰਪ ਔਨ ਆਫ ਕਰਦਾ ਜੀ, ਹੈਨਾ। ਇੱਕ ਵਾਰੀ ਔਨ ਆਫ ਕਰਨਾ ਉਹਨੂੰ 2-3 ਕਿਲੋਵਾਟ ਲੱਗ ਜਾਂਦੇ ਆ, 1 ਕਿਲੋਵਾਟ ਲੱਗ ਗਿਆ, 10 ਲੱਗ ਗਏ, 10 ਨਾਲ 150 ਦਾ ਤਾਂ ਉਹ ਤੁਸੀਂ ਮੋਟਰ ਦਾ ਸਟਾਰਟ ਕਰਨ ਦਾ ਹੀ ਬਿੱਲ ਲੱਗ ਗਿਆ ਉਸ ਦਿਨ ਦਾ, ਹੈਨਾ। ਤੇ ਜੇ ਤੁਸੀਂ ਉਹਨੂੰ ਉਹਨੇ ਗੈਲਨਾਂ ਟੈਂਕ ਦੇ ਵਿੱਚ ਪਾ ਲਓ, ਉਦੋਂ ਕੱਢੀ ਜਾਵੋ, ਮੁੜ ਕੇ ਫਿਰ ਪੰਪ ਲਾ ਲਓ ਛੋਟਾ ਜਿਹਾ, 150 ਤਾਂ ਬਚ ਗਿਆ ਨਾ। ਇੱਕ ਵਾਰੀ ਹੋਊਗਾ, ਚਲੋ 100 ਬਚ ਜੂਗਾ। ਆਪਟਮਾਈਜ਼ ਬਹੁਤ ਇਹ ਜਿਹੜੀਆਂ ਚੀਜ਼ਾਂ, ਜਦੋਂ ਨਲਕੇ 'ਚ ਪਾਣੀ ਨਹੀਂ ਸੀ ਆਉਂਦਾ, ਬੋਕੀ ਦੇ ਉੱਤੋਂ ਦੀ ਪਾਣੀ ਪਾਉਂਦੇ ਹੁੰਦੇ ਸੀ ਪਹਿਲੋਂ, ਵੀ ਫਿਰ ਹੌਲੀ ਪਾਣੀ ਖਿੱਚ ਲਵੇ, ਵੈਕਿਊਮ ਕ੍ਰੀਏਟ ਹੋ ਜਾਵੇ ਤਾਂ ਹੁਣ ਨਾ ਉਦਾਂ ਦੇ ਈਜ਼ ਆਫ ਯੂਜ਼ ਦੇ ਇਕਵਿਪਮੈਂਟ ਬਣਨਗੇ, ਉਦਾਂ ਦੀਆਂ ਚੀਜ਼ਾਂ ਟੈਕਨੋਲੋਜੀ ਲੈ ਕੇ ਆਊਗੀ, ਜਿਹੜੀ ਕਿ
ਪਹਿਲਾਂ ਮੈਜ਼ਰ ਕਰ ਸਕੇ, ਦੇਖ ਸਕੇ ਵੀ ਭਾਈ ਆਹ ਗਾ। ਤੇ ਹੁਣ ਕਈ ਵਾਰੀ ਲਿਮਿਟਸ ਏਦਾਂ ਵੀ ਸੈੱਟ ਕਰੇ ਵੀ ਤੇਰੇ ਬਜਟ 'ਚ ਹੀ ਹੈ ਨੀ ਗੀ, ਹੂੰ, ਤੂੰ ਇਹ ਕੰਮ ਨਹੀਂ ਕਰ ਸਕਦਾ, ਸ਼ਾਇਦ ਤੂੰ ਸਪਰੇਅ ਫੇਰ ਕਰੀਂ, ਹੈਂ। ਹੂੰ, ਕਈ ਵਾਰੀ ਤੁਸੀਂ ਮੋਟਰ ਔਨ ਕਰਨ ਜਾਵੋਂਗੇ, ਤੁਹਾਨੂੰ ਅਲਰਟ ਆ ਜਾਊਗਾ ਵੀ ਜਾਂਦੀ ਇਹ ਠੀਕ ਟਾਈਮ ਨਹੀਂ, ਜੇ ਕਰਨੀ ਕਰ ਲਾ ਭਾਈ, ਉਹ ਹੂੰ। ਤੇਰੀ ਮਰਜ਼ੀ ਆ, ਹੈਨਾ। ਸੋ ਜਿਹੜਾ ਪਾਣੀ ਦਾ ਖਰਚਾ ਨਾ, ਬਿਜਲੀ ਦਾ ਖਰਚਾ, ਇਹਨੂੰ ਪਹਿਲੇ ਨੰਬਰ ਤੋਂ 6ਵੇਂ 7ਵੇਂ ਤੇ ਲਿਆਉਣ ਨੂੰ ਉਹਦੇ 'ਚ ਟੈਕਨੋਲੋਜੀ ਯੂਜ਼ ਹੋਣੀ ਹੋਣੀ। ਇਹਦੇ ਵਿੱਚ ਜਿਹੜਾ ਸੋਲਰ ਆ ਉਹ ਕਿੰਨਾ ਕੁ ਹੈਲਪਫੁਲ ਹੁੰਦਾ? ਕਿਉਂਕਿ ਲਾਸਟ ਟਾਈਮ ਜਦੋਂ ਆਪਣੇ ਨਾਲ ਦਇਆ ਦੀਪਕ ਸਿੰਘ ਹੁਣੀ ਆਏ ਸੀ, ਅਰਸ਼ਦੀਪ ਸਿੰਘ ਹੁਣੀ ਵੀ ਆਏ ਸੀ, ਉਹੀ ਜਿਹੜੀ ਗੱਲ ਤੁਸੀਂ ਦੱਸੀ ਵੀ ਕਿਹੜੇ ਟਾਈਮ ਤੇ ਤੁਸੀਂ ਯੂਜ਼ ਕਰ ਰਹੇ ਆ, ਸੋਲਰ ਦੀ ਅਸਲੀ ਵਰਤੋਂ ਤੁਸੀਂ ਕਰ ਵੀ ਸਕੇ ਆ ਕਿ ਨਹੀਂ? ਕਿ ਈਵਨ ਲੱਗਣ ਦੇ ਬਾਵਜੂਦ ਫਿਰ ਤੁਹਾਡਾ ਇਹੀ ਜੇ $100-150 ਤੁਸੀਂ ਉਹ ਸਟਾਰਟ ਕਰਨ ਦੇ ਵਿੱਚ ਹੀ ਲਾ ਲਿਆ, ਤਾਂ ਫਿਰ ਤੋਂ ਮਹਿੰਗਾ ਕੰਮ ਸੌਦਾ ਫਿਰ ਉੱਥੇ ਦਾ ਉੱਥੇ ਪਹੁੰਚ ਜਾਂਦਾ। ਮੇਨ ਇਸ਼ੂ ਚੈਲੰਜ ਰਾਜਕਰਮੀਰ ਇੱਥੇ ਹੀ ਆਉਂਦੇ ਆ। ਹੂੰ, ਹੂੰ, ਜਦੋਂ ਸੋਲਰ ਲਾਇਆ, ਅਪਰੂਵ ਕੀਤਾ, ਫਾਰਮਰ ਦੇ ਜਿਨ੍ਹਾਂ ਨੇ ਲਵਾਇਆ ਉਹਨਾਂ ਦੇ ਮਨ 'ਚ ਸੀਗਾ ਵੀ ਸਾਨੂੰ ਕੁਝ ਨਹੀਂ ਕਰਨਾ, ਵੀ ਅਸੀਂ ਆਪਦੀ ਆਦਤ ਨਹੀਂ ਚੇਂਜ ਕਰਨੀ, ਪਰ ਉਹ ਕਰਨੀ ਪੈਣੀ। ਉਹ ਕਰਨੀ ਪੈਣੀ ਆ। ਨਹੀਂ ਫਿਰ ਉਹ ਵੀ ਦੇਖੋ ਸੋਲਰ ਨੇ ਸੋ ਮੱਚ ਪ੍ਰੋਡਿਊਸ ਕਰਨਾ, ਜੋ ਉਹ ਵੀ ਦਿਨ ਦੇ ਟਾਈਮ ਹੀ ਕਰਨਾ, ਉਹ ਤਾਂ ਹਾਂ, ਆਬਵੀਅਸ ਹੀ ਗੱਲ ਤੇ ਹੈ। ਜੇ ਤੁਸੀਂ ਉਹ ਯੂਜ਼ ਕਰ ਲਓ, ਜਿੱਦਾਂ ਜੇ ਬੈਂਕ 'ਚੋਂ ਪੈਸੇ ਮੁੱਕ ਗਏ ਫਿਰ ਉਹ ਕਿੱਥੋਂ ਕਢਾ ਲਓਗੇ? ਬਈ ਉਹ ਦੂਜੀ ਤਾਂ ਬੈਂਕ ਚੋਂ ਡਾਕਾ ਮਾਰੂਗੇ, ਹੋਰ ਹਾਂ, ਕੀ ਫਿਰ ਡਾਕਾ ਹੀ ਮਾਰਨਾ ਪੈਣਾ ਚਾਹੇ ਜਾਣੀ ਦੀ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ ਜਾਣੀ ਦੀ ਇਹਦੀ ਜਿਹੜੀ ਐਫੀਸ਼ੀਐਂਸੀ ਲਿਆਉਣੀ ਪੈਣੀ ਆ, ਜਿਹੜੀ ਕਾਰਪੋਰੇਟ ਕਹਿੰਦੇ ਆ, ਕਾਰਪੋਰੇਟ ਐਫੀਸ਼ੀਐਂਸੀ ਲੈ ਆਉਂਦੀਆਂ ਕਿ ਉਹਨਾਂ ਨੂੰ ਇੱਕ ਵਾਰੀ ਖਰਚ ਕੇ ਟੈਕਸ ਚੋਂ ਰਾਈਟ ਆਫ ਕਰਕੇ ਤਾਂ ਉਹਨਾਂ ਨੂੰ ਬੈਨੀਫਿਟ ਛੇਤੀ ਮਿਲ ਜਾਂਦਾ। ਹੂੰ, ਤੇ ਜਿਹੜਾ ਆਮ ਫਾਰਮਰ ਆ ਉਹਨੇ ਇਹ ਚੇਂਜਸ ਕਰਨ ਨੂੰ ਉਹਨੂੰ ਟਾਈਮ ਬਹੁਤ ਲੱਗਦਾ, ਉਹਨੂੰ ਜਸਟੀਫਿਕੇਸ਼ਨ ਚਾਹੀਦੀ ਆ, ਫਿਰ ਸਮਝ ਨਹੀਂ ਆਉਣੀ ਵੀ ਜਸਟੀਫਿਕੇਸ਼ਨ ਕਾਹਦੇ ਲਈ ਕਰਦਾ, ਉਹਦਾ ਬੈਨੀਫਿਟ ਕੀ ਹੋਊਗਾ, ਹੈਨਾ। ਸੋ ਜਿਹੜੇ ਇਹ ਸਾਰੇ ਕੰਮ ਆ ਨਾ, ਇਹ ਅਸੀਂ ਹੁਣ ਮਾਰਕੀਟ ਦੇ ਵਿੱਚੋਂ ਇਹ ਟ੍ਰਾਂਜੀਸ਼ਨ 'ਚ ਜਾ ਰਹੇ ਆ। ਜੀ। ਫਿਰ ਆਉਂਦਾ ਵੀ ਚੱਲ ਪਾਣੀ ਤੁਸੀਂ ਖੂਹ ਦਾ ਕੱਢ ਰਹੇ ਆ, ਹੈਨਾ। ਖੂਹ ਦੇ ਪਾਣੀ ਦਾ ਹੁਣ ਜਦੋਂ ਤੁਸੀਂ ਕੱਢ ਲਿਆ, ਤੁਹਾਨੂੰ ਉਹਦੇ ਵਿੱਚ ਪਤਾ ਨਹੀਂ ਉਹਦੀ ਕੁਆਲਿਟੀ ਕੀ ਆ। ਹੁਣ ਪੀਐਚ ਸਮਝ ਲਓ ਇੱਥੇ ਕਿਸੇ ਦੇ ਖੂਹਾਂ ਦਾ 8 ਆ, ਹੈਨਾ, ਤੇ ਜਿੱਥੇ ਤੁਸੀਂ ਸਲਫੈਰਿਕ ਐਸਿਡ ਲਾਉਨੇ ਆ, ਉਹ ਲੱਗਦਾ ਹੇਠਾਂ ਜਾ ਕੇ ਪਾਈਪ 'ਚ ਜਦੋਂ ਐਨ ਜਾਂਦੀ ਖੇਤ ਨੂੰ, ਠੀਕ ਆ। ਤੇ ਪਾਣੀ ਕੱਢੀ ਦਾ ਜਦੋਂ ਐਨ ਉੱਪਰ ਫਿਲਟਰਾਂ ਤੋਂ ਬਾਅਦ ਤੇ ਸਲਫੈਰਿਕ ਐਸਿਡ ਤੋਂ ਪਿੱਛੋਂ ਵਿਚਾਲਿਓ, ਉਹ ਤੁਹਾਡਾ ਪਾਣੀ ਦੀ ਕੁਆਲਿਟੀ ਬਹੁਤ ਮਾੜੀ ਆ। ਤੁਸੀਂ ਉਹ ਜੇ ਅਸੀਂ ਉਹ ਚੱਕੀਏ ਚੱਕ ਕੇ ਸਪਰੇਅ ਕਰ ਦਈਏ, ਹੁਣ ਤੁਹਾਡੇ ਜਿਹੜੇ ਕੈਮੀਕਲਸ ਆ ਜੀ, ਕਿਸੇ ਕੋਈ ਪੀਐਚ ਜ਼ਿਆਦਾ ਇਫੈਕਟਿਵ ਹੁੰਦਾ 6 ਤੇ, ਕੋਈ 7 ਤੇ, ਕੋਈ 5 ਤੇ, ਕੋਈ 8 ਤੇ, ਇਹਨਾਂ ਤੇ ਤੁਹਾਡਾ ਪਾਣੀ ਹੈਗਾ 8 ਤੇ। ਉਹਦੀ ਜਿਹੜੀ ਅਵੇਲੇਬਿਲਿਟੀ ਆ ਨਿਊਟ੍ਰੀਐਂਟ ਲੈਵਲ ਦੀ ਉਹਨਾਂ ਨੂੰ ਦੇਣ ਦੀ, ਉਹ ਘਟ ਗਈ ਆ, ਉਹ ਘਟ ਚੁੱਕੀ, ਹੈਨਾ। ਤੁਸੀਂ ਪਾ ਰਹੇ ਆ ਪਰ ਉਹਨਾਂ ਫਾਇਦਾ ਨਹੀਂ ਹੋ ਰਿਹਾ। ਤੇ ਜੇ ਤੁਸੀਂ ਜਾਣਦੀ ਉਸੇ ਪਾਣੀ ਨੂੰ ਹੀ ਜਾਣਦੀ ਉਹਨਾਂ ਦੇ ਲੱਗਿਆ ਹੋਵੇ ਸੈਂਸਰ ਟੈਸਟ ਕਰੀਏ ਵੀ ਭਾਈ ਪਾਣੀ ਵੀ ਤੇਰਾ ਠੀਕ ਆ, ਹੁਣ ਭਾਵੇਂ ਕੋਈ ਚੀਜ਼ ਐਡ ਕਰਨੀ ਪਵੇ, ਹੈਨਾ। ਹੁਣ ਤੂੰ ਜਾਣਦੀ ਆਪਦਾ ਜਿਹੜਾ ਕੈਮੀਕਲ ਆ, ਕੋਈ ਫਰਟੀਲਾਈਜ਼ਰ, ਜਿੰਨੀ ਵੀ ਚੀਜ਼ ਪਾਉਣੀ ਆ, ਇਹ ਤੁਹਾਡੀ ਐਨ ਠੀਕ ਆ। ਉਹਨੂੰ ਦੱਸਣ ਲਈ ਅੱਜ ਕੋਈ ਇਸ ਵਕਤ ਕੋਈ ਟੂਲ ਹੈ ਨਹੀਂਗਾ। ਉਹ ਟੂਲ ਆ ਰਹੇ ਆ ਬਹੁਤ ਛੇਤੀ। ਅੱਛਾ ਜੀ। ਹਾਂਜੀ, ਹੁਣ ਦੇਖੋ ਇੱਕ ਬੰਦਾ ਗਾ, ਉਹਨੇ ਜਾਣੀ ਦੀ ਪਾ ਦਿੱਤੇ $50 ਲੱਗੇ ਉਹਦੇ ਫਰਟੀਲਾਈਜ਼ਰ ਦੇ ਫੋਲੀਅਰ ਐਪਲੀਕੇਸ਼ਨ। ਦੂਜਾ ਬੰਦਾ ਗਾ, ਉਹਨੇ ਆਪਦਾ ਐਨ ਪਾਣੀ ਵੀ ਕਰੈਕਟ ਕਰ ਲਿਆ, ਪਾਣੀ ਵੀ ਕੱਢਿਆ, ਜਾਣੀ ਦੀ ਕਈਆਂ ਦੇ ਉਹ ਜਾਣੀ ਦੀ ਰੈਜ਼ਰਵੋਰਸ ਬਣੀਆਂ, ਕਈਆਂ ਦੇ ਹੋਰ ਆ, ਉੱਥੋਂ ਸਸਤਾ ਮਿਲ ਗਿਆ। ਇੱਕੇ ਸਪਰੇਅ ਕਰਨ ਦੇ ਨਾਲ ਤੁਹਾਡਾ 25-30% ਜਿਹੜਾ ਕਾਸਟ ਆ ਉਹ 'ਚ ਵੇਰੀਏਸ਼ਨਸ ਹੋ ਗਿਆ। ਸਹੀ ਆ। ਹੈਨਾ, ਤੇ ਫਿਰ ਜਿਹੜਾ ਟਰੀਆਂ ਨੂੰ ਲੱਗਣਾ ਉਹ ਘੱਟ ਲੱਗਣਾ ਗਾ। ਜਦੋਂ ਤੁਸੀਂ ਦੇਖਣਾ ਵੀ ਗੁਆਂਢੀਆਂ ਦਾ ਤਾਂ ਬਹੁਤ ਵਧੀਆ ਚੱਲ ਰਿਹਾ, ਵੀ ਮੇਰੇ ਖੇਤ ਉਦਾਂ ਦਾ ਹੈ ਨਹੀਂਗਾ, ਹੈਨਾ, ਭਾਵੇਂ ਨੇੜੇ ਹੀ ਆ, ਪਰ ਹੈ ਸਾਰੀਆਂ ਇਹ ਚੀਜ਼ਾਂ 'ਚ ਵੇਰੀਏਸ਼ਨ ਅੱਡੋ ਅੱਡ ਆ, ਹੈਨਾ। ਤੇ ਇਹ ਚੀਜ਼ਾਂ ਜਿਹੜੀਆਂ ਆਪਾਂ ਟੈਕਨੋਲੋਜੀਜ਼ ਕਹਿੰਦੇ ਆ ਨਾ ਵੀ ਮਸਟ ਆ, ਜੇ ਨਾ ਹੋਵੋਗੇ ਪਿੱਛੇ ਰਹਿ ਜਾਓਗੇ, ਆਊਟ ਮਾਰਕੀਟ 'ਚੋਂ ਹੋ ਜਾਓਗੇ। ਜੇ ਅਸੀਂ ਹੁਣ 30% ਜ਼ਿਆਦਾ ਖਰਚੀ ਕਰਨਾ ਤੇ ਪ੍ਰੋਡਕਸ਼ਨ ਅਸੀਂ ਉਹਨਾਂ ਤੋਂ ਘੱਟ ਕਰਨੀ ਆ, ਫਿਰ ਤਾਂ ਉਹ ਵਧੀਆ, ਉਹ ਤਾਂ ਫਾਰਮੂਲਾ ਫੇਲੀਅਰ ਦਾ ਹੀ ਆ। ਸਹੀ, ਇਸ ਵਕਤ ਉਹ ਹੋ ਰਿਹਾ ਵੀ ਇਨਪੁਟ ਜ਼ਿਆਦਾ ਆ, ਉਹ ਹੈ। ਅੱਛਾ ਜਸਵੀਰ ਭਾਜੀ, ਹੁਣ ਜਦੋਂ ਆਪਾਂ ਕਹਿ ਦਿੰਦੇ ਆ ਵੀ ਇਨਪੁਟ ਕਾਸਟ ਘਟਾਓ, ਵੀ ਇਹ ਸਾਰਾ ਕੁਛ ਆ,
ਇਹ ਭਾਰ ਸਾਰਾ ਫਾਰਮਰ ਤੇ ਕਿਉਂ? ਇਹ ਜਿਹੜਾ ਐਂਡ ਪ੍ਰੋਡਕਟ ਆ ਉਹਦੇ ਪ੍ਰਾਈਸ ਵਧਣ ਦੀ ਜਦੋਂ ਵੀ ਕੋਈ ਫਾਰਮਰ ਗੱਲ ਕਰਦਾ ਜਾਂ ਉਦੋਂ ਦੀ ਉਸ ਨੂੰ ਸੈੱਟ ਕਰਨ ਦੀ ਗੱਲ ਕਰਦੇ ਆ, ਉਹਦੇ ਤੇ ਕਦੀ ਨਹੀਂ ਇੰਡਸਟਰੀ ਜਿਹੜੀ ਉਹ ਬਾਹੜੀ ਗੱਲ ਕਰਦੀ। ਫਾਰਮਰ ਦੇ ਮੋਢਿਆਂ ਤੇ ਸਾਰਾ ਭਾਰ ਜਿਹੜਾ ਉਹ ਤੁੰਨੇ ਆ। ਨਹੀਂ, ਜੇ ਤੁਸੀਂ ਦੇਖੋ ਨਾ, ਜਿਹੜੀ ਕੈਪੀਟਲਿਜ਼ਮ ਮਾਰਕੀਟ ਆ ਉਹ ਚੱਲਦੀ ਹੈ ਹੈ ਨਾ। ਫਾਰਮਰ ਦੇ ਸਿਰ ਤੇ ਮੇਰੇ ਹਿਸਾਬ ਨਾਲ ਜਿਹੜੀ ਮੇਰੀ ਸੋਚ ਆ ਤਾਂ ਚਲਾ ਜਾਂਦਾ। ਪਿਛਲੇ ਜੇ ਟਾਈਮਾਂ 'ਚ ਅਸੀਂ ਦੇਖੀਏ ਨਾ, ਜਦੋਂ ਸੋਸ਼ਲਿਸਟ ਸਿਸਟਮ ਹੁੰਦਾ ਸੀ, ਅਸੀਂ ਵੀ ਉਹ ਜਾਂਦੇ, ਉਹ ਸ਼ਿਫਟ ਹੋ ਰਹੀ ਆ। ਉਦੋਂ ਸੀਗਾ ਕਿ ਜਿਹੜੇ ਤੁਹਾਡੇ ਯੂਨੀਵਰਸਿਟੀਆਂ ਸੀ, ਜਿਹੜੀਆਂ ਹੋਰ ਸੀ, ਉਹ ਇਹ ਸਾਰਾ ਕੰਮ ਕਰਦੀਆਂ ਸੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਕਰਦੀਆਂ। ਉਹ ਇਵੈਂਚੁਅਲੀ ਉਹਨਾਂ ਨੂੰ ਪੇ ਕਰਦੇ ਸੀ ਲੋਕ, ਟੈਕਸ ਜਿਹੜੇ ਦਿੰਦੇ ਆ, ਜਿਹੜੀ ਫੰਡਿੰਗ ਉਹਨਾਂ ਨੂੰ ਜਾਂਦੀ ਆ, ਤੇ ਜਿਹੜੀ ਕਾਸਟ ਆਫ ਡੂਇੰਗ ਬਿਜ਼ਨਸ ਆ, ਮੁੜ ਕੇ ਫਿਰ ਉਹ ਪ੍ਰੋਡਕਟ ਜਾਣੀ ਦੀ ਸਬਸਿਡਾਈਜ਼ ਲੈ ਲਓ, ਸਸਤੇ ਲੈ ਲਓ, ਉਸ ਹਿਸਾਬ ਨਾਲ ਜਾਂਦੇ ਸੀ ਜੀ। ਹੁਣ ਇੱਕ ਜਦੋਂ ਉਹਨਾਂ ਦਾ ਉਹ ਇਨਫਲੂਐਂਸ ਘਟ ਗਿਆ ਹੈ ਨਾ, ਤੇ ਉਹਨਾਂ ਦੇ ਰਿਸਰਚ ਆ ਨਹੀਂ ਰਹੀ ਉਸ ਲੈਵਲ ਤੇ। ਜਿਹੜੀਆਂ ਹੁਣ ਪ੍ਰਾਈਵੇਟ ਕੰਪਨੀਆਂ ਉਹ ਕਹਿੰਦੀਆਂ ਵੀ ਦੇਖੋ ਅਸੀਂ 10 ਮਿਲੀਅਨ ਲਾਇਆ ਪ੍ਰੋਡਕਟ ਕ੍ਰੀਏਟ ਕਰਨ ਨੂੰ, ਅਸੀਂ ਤਾਂ ਕ੍ਰੀਏਟ ਕੀਤਾ ਕਿ ਜਿਹੜੇ ਹੋਰ ਇੰਸਟੀਟਿਊਸ਼ਨਸ ਆ ਉਹ ਕਰ ਨਹੀਂ ਸਕੇ, ਹੈ ਨਾ, ਵੀ ਅਸੀਂ ਤਾਂ ਆਪ ਦਾ ਮੁੱਲ ਲੈਣਾ ਗਾ, ਇਹਨੂੰ ਜਿਹੜੀ ਅਸੀਂ R&D ਕੀਤੀ ਆ ਉਹਦਾ ਜਾਣਦੀ ਸਾਨੂੰ ਰਿਟਰਨ ਆਉਣਾ ਚਾਹੀਦਾ, ਰਿਸਕ ਲਿਆ ਵੀ ਸਾਨੂੰ ਰਿਵਾਰਡ ਮਿਲੇ, ਹੁਣ ਰਿਵਾਰਡ ਮਿਲੇ। ਤੇ ਉਹ ਜਿਹੜੀ ਰਿਸਕ ਰਿਵਾਰਡ ਦੀ ਗੱਲ ਆ, ਉਹ ਜਦੋਂ ਫਿਰ ਵੇਚਦਾ, ਜੇ ਫਾਰਮਰ ਆ, ਫਾਰਮਰ ਨੂੰ ਹੁਣ ਉਹ ਸਿਚੁਏਸ਼ਨ 'ਚ ਪਾ ਦਿੱਤਾ, ਪਾਣੀ ਅਗਲਿਆਂ ਨੇ ਖਰਾਬ ਹੋ ਗਿਆ, ਉਹਦਾ ਕੋਈ ਸੋਲੂਸ਼ਨ ਹੈ ਨਹੀਂਗਾ, ਸੋਇਲ ਖਰਾਬ ਕਰ ਦਿੱਤਾ ਕਿ ਪਾਣੀ ਦਾ, ਹੈ ਨਾ, ਤੇ ਜਿੰਨੀ ਆਹ ਜੈਨੇਟਿਕਲੀ ਮੋਡੀਫਿਕੇਸ਼ਨ ਹੋ ਰਹੀ ਆ ਕਿ ਯੀਲਡ ਵਧਾਵੋ, ਆਹ ਸਾਰੇ ਕਰੋ, ਹਰ ਇੱਕ ਪਲਾਂਟ ਦਾ, ਟਰੀ ਦਾ, ਉਹਨੂੰ ਇੰਨੀਆਂ ਚੀਜ਼ਾਂ ਚਾਹੀਦੀਆਂ, ਉਹ ਸਸੈਪਟੇਬਲ ਬਹੁਤ ਹੋ ਗਿਆ ਗਾ ਕਿ ਜਾਣਦੀ ਉਹਨੂੰ ਜਿਹੜੀਆਂ ਫੰਜਸਾਈਡ ਆ, ਜਿਹੜੇ ਜਿੰਨੇ ਪੈਸਟੀਸਾਈਡ ਹੁਣ ਚਾਹੀਦੇ, ਅੱਗੇ ਚਾਹੀਦੇ ਨਹੀਂ ਸੀ ਹੁੰਦੇ, ਉਹ ਵਲਨਰੇਬਲ ਹੋ ਗਿਆ, ਉਹ ਵੀ ਪਾਉਣੇ ਪੈਂਦੇ ਆ, ਅਸੀਂ ਹੋਰ ਉਹ ਕੰਮ ਖਰਾਬ, ਜਿਹੜਾ ਇਹ ਸਾਈਕਲ ਸ਼ੁਰੂ ਹੋਇਆ ਨਾ, ਸਾਈਕਲ ਤਾਂ ਸ਼ੁਰੂ ਹੋਏ ਨੂੰ ਹੋ ਗਏ ਹੋਣੇ ਆ 40-50 ਸਾਲ, ਠੀਕ ਹੈ, ਉਹਦੇ ਰਿਜ਼ਲਟ ਹੁਣ ਆ ਰਹੇ ਆ। ਸਲੋ ਗੇਮ ਆ, ਹੈ ਨਾ, ਸਲੋ ਗੇਮ ਆ ਇਹ ਜਾਣਦੀ, ਜਿਹੜਿਆਂ ਨੇ ਉਹ ਪੈਸਟੀਸਾਈਡ ਵੇਚਣਾ ਸੀ, ਸੀਡਸ ਵੇਚਣੇ ਸੀਗੇ, ਹੈ ਨਾ, ਉਹਨਾਂ ਤਾਂ ਅੱਜ ਤੋਂ 50 ਸਾਲ ਪਹਿਲਾਂ ਉਹ ਬੀਜਤਾ ਸੀ। ਤੁਸੀਂ ਦੇਖੋ ਵੀ ਬੀਆਂ ਦਾ ਤਾਂ ਹੁਣ ਰੌਲਾ ਇੰਨਾ ਵੀ ਕਿਸਾਨ ਤੇ ਇੱਥੇ ਆਪਣਾ ਬੀਜ ਤਿਆਰ ਨਹੀਂ ਕਰ ਸਕਦਾ, ਮਤਲਬ ਉਹ ਪੇਟੈਂਟਡ ਆ। ਤੁਸੀਂ ਉਹੀ ਉਗਾਈ ਫਸਲ 'ਚ ਉਹ ਬੀਜ ਰੱਖ ਵੀ ਨਹੀਂ ਸਕਦੇ। ਹੁਣ ਤੁਸੀਂ ਦੇਖੋ, ਜਿਹੜੇ ਮੈਂ ਸੁਣ ਰਿਹਾ ਸੀ, ਜਿਹੜੀ ਹੁਣ ਇੰਡੀਆ ਤੇ US ਦਾ ਟ੍ਰੇਡ ਡੀਲ, ਹੈ ਨਾ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਆਉਂਦੀ GMO ਦੀ। ਕੁਐਸਚਨ ਇਹ ਆਉਂਦਾ ਵੀ ਜਾਣਦੀ, ਜਿਹੜੇ GMO ਆ ਨਾ, ਮੋਡੀਫਾਈਡ ਜੀਨ ਆ, ਇਹ ਜਿਹੜੀ ਜੀਨ ਇਕੱਠੀ ਕੀਤੀ ਆ, ਇਹਦੇ ਇਫੈਕਟ ਕੀ ਆ। ਹੁਣ ਜਿਹੜੇ ਯੂਰਪ ਆ, ਉਹ ਇੱਥੋਂ ਚੀਜ਼ਾਂ ਅਮਰੀਕਾ ਤੋਂ ਕਿਉਂ ਨਹੀਂ ਕਈ ਚੀਜ਼ਾਂ ਖਰੀਦਦਾ, ਬੀਫ ਨਹੀਂ ਖਰੀਦਦਾ, ਹੋਰ ਨਹੀਂ, ਉਹ ਕਹਿੰਦੇ ਤੁਸੀਂ ਜਿਹੜੇ ਤੁਹਾਡੇ ਬੀਫ ਪੋਲਟਰੀ ਨੂੰ GMO ਚੀਜ਼ਾਂ ਪਾਉਂਦੇ ਆ, ਤੇ ਉਹ ਗਾਹਾਂ ਉਹਨਾਂ ਦੇ ਆ ਰਿਹਾ, ਹਾਂਜੀ, ਹੈ ਨਾ। ਤੇ ਇੰਡੀਆ ਵਾਲਿਆਂ ਦੇ ਵੀ ਹੁਣ ਇਹ ਕੁਐਸਚਨ ਆ, ਹੁਣ ਜਿਹੜਾ ਸੋਇਆਬੀਨ ਦੇ ਤੇਲ ਤੇ ਕੁਐਸਚਨ ਆਇਆ ਜੀ, ਹੈ ਨਾ, ਐਂਡ ਆਈ ਥਿੰਕ ਆਪਣਾ ਕਿਹੜਾ ਸੀਗਾ ਮਿਨਿਸਟਰ, ਉਹਨੂੰ ਕੁਐਸਚਨ ਕੀਤਾ ਕਿਸੇ ਨੇ, ਬਈ ਚਲੋ ਸੋਇਆਬੀਨ ਸਮਝਦੇ ਆ GMO, ਤੇਲ ਵੀ ਉਹੀ ਆ, ਉਹਦੇ ਤੇ ਹੁਣ ਉਹ ਜਾਂਦੀ ਡਾਜ ਜਿਹਾ ਕਰਦੇ ਆ। ਕਈ ਕਹਿੰਦੇ ਆ ਵੀ ਜਾਂਦੀ ਦੇਖੋ, ਜਿਹੜੇ ਆਪਣੇ ਡਾਇਬੀਟੀਜ਼ ਹੋਈਆਂ, ਹੋਰ ਹੋਈਆਂ ਬਿਮਾਰੀਆਂ ਹੋਈਆਂ, ਉਹ ਲਿੰਕ ਇਹ GMO ਤੇ ਵੀ ਹੋ ਰਹੀਆਂ। ਪਰ GMO ਨੂੰ ਜਸਟੀਫਾਈ ਕਰਨ ਵਾਲੇ ਕਹਿੰਦੇ ਵੀ ਜੇ GMO ਨਾ ਕਰਦੇ ਤਾਂ ਇੰਨੀ ਦੁਨੀਆ ਨੂੰ, ਇੰਨੀ ਆਬਾਦੀ ਨੂੰ ਰਾਸ਼ਨ ਕਿੱਦਾਂ ਖਵਾਉਣਾ ਸੀ। ਫਿਰ ਉਹਨਾਂ ਨੇ ਲਾਈਫ ਦਾ ਰਿਸਕ ਐਨਾਲਿਸਿਸ ਕਰ ਲਿਆ ਨਾ। ਦੇਖੋ, ਜਿਨ੍ਹਾਂ ਨੇ GMO ਬਣਾਇਆ, ਉਹਨਾਂ ਨੂੰ ਮੈਡੀਕਲ ਵਾਲਿਆਂ ਨੇ, ਹੋਰਾਂ ਨੇ, ਫਾਰਮਾਸਿਊਟੀਕਲ ਨੇ ਬਹੁਤ ਸਪੋਰਟ ਕੀਤਾ, ਬਿਲੀਅਨਸ ਆਫ ਡਾਲਰ ਅਗਲਿਆਂ ਨੇ ਰਿਸਰਚ ਦੇ ਬਿਲੀਅਨਸ ਖਰਚੇ, ਤਾਂ ਉਹ ਆਪਣੀ ਤੂਤੀ ਤਾਂ ਬੁਲਵਾ ਹੀ ਲੈਣੀ ਉਹਨਾਂ ਨੇ। ਹਾਂ, ਨਹੀਂ, ਉਹਨਾਂ ਨੇ ਬੁਲਾਉਣੀ ਆ, ਹੈ ਨਾ। ਤੇ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ, ਜਿਹੜੇ ਉਹਨਾਂ ਦੇ ਇੰਪੈਕਟਸ ਆ, ਹੈ ਨਾ, ਹੁਣ ਦੇਖੋ, ਜੇ ਅੱਗੇ ਬਦਾਮ 500 ਪਾਉਂਡ ਕੱਢਦੇ ਹੁੰਦੇ ਸੀ 75 'ਚ, ਉਹ ਵੀ ਵੱਧ ਹੀ ਲੱਗਦੇ ਹੋਣੇ ਉਦੋਂ। ਨਹੀਂ, ਉਦੋਂ ਹੱਥੀ ਸ਼ੇਕ ਕਰਦੇ ਸੀ, ਉਹ ਸਾਰਾ 500 ਹੀ ਹੁੰਦਾ ਸੀ, ਇਹ ਤੋਂ ਵੱਧ ਨਹੀਂ ਸੀ ਹੁੰਦਾ, ਹੈ ਨਾ। ਹੁਣ ਤਾਂ ਗੇਮ 4000 ਤੀਜਾ ਪਹੁੰਚੀ ਆ। ਹੁਣ ਅਸੀਂ ਕਹਿੰਦੇ ਆ ਵੀ ਜੇ 3000-3500 ਨਾ ਨਿਕਲਿਆ ਤਾਂ ਸਾਡਾ ਸਰਦਾ ਨਹੀਂ। ਇਹ ਗੇਮ ਦੇ ਵਿੱਚ ਪਾਇਆ ਕਿਹਨੇ ਆ? ਯੀਲਡ ਦੀ ਗੇਮ 'ਚ। ਹਾਂ, ਇਹ ਕੈਪੀਟਲਿਜ਼ਮ ਦਾ ਗੇਮ ਆ, ਜਾਣੀ ਦੀ ਇਹ ਸਾਰੀ
ਹੁਣ ਜੇ ਅਸੀਂ ਪੈ ਗਏ ਆ ਫਿਰ ਉਹਨਾਂ ਦੇ ਰੂਲਾਂ ਤੇ ਚੱਲਣਾ ਪੈਣਾ ਚੱਲਣਾ ਪੈਣਾ, ਆਪਣੇ ਆਪ ਨੂੰ ਐਡਜਸਟ ਕਰਨਾ ਹੀ ਪੈਣਾ। ਹਾਂ, ਤੇ ਹੁਣ ਜੇ ਆਪਾਂ ਟੈਕਨੋਲੋਜੀ ਕਹਿੰਦੇ ਆ ਵੀ ਆਈਟੀ ਦੀ ਜ਼ਰੂਰਤ ਕਿਉਂ ਆ? ਜ਼ਰੂਰਤ ਇਹ ਆ ਕਿ ਜਿਹੜੀਆਂ ਅਸੀਂ ਚੀਜ਼ਾਂ ਨੂੰ ਮੈਜ਼ਰ ਕਰ ਸਕਦੇ ਹਾਂ, ਉਹ ਸਾਨੂੰ ਪਹਿਲਾਂ ਸਿਗਨਲ ਆ ਜਾਣ ਵੀ ਆਹ ਗਲਤ ਹੋ ਜਾ ਰਿਹਾ ਗਾ, ਇਹਨੂੰ ਕਰੈਕਟ ਕਰੋ, ਹੈਨਾ? ਜਿੱਦਾਂ ਹੁਣ ਪਾਣੀ ਦੇ ਹੀ ਆ, ਪਾਣੀ ਦੇ ਆਪਾਂ ਦੇਖਦੇ ਆ, ਹੈਂ, ਜਿਹੜੀ ਗੱਲ ਕੀਤੀ ਜੇ ਤੂੰ ਫੁੱਲ ਈਅਰ ਕਰਦੇ ਆ, ਹੁਣ ਤੁਸੀਂ ਦੇਖੋ ਪਾਣੀ ਦਾ ਗਾ, ਤੁਸੀਂ ਸਲਫੈਰਿਕ ਐਸਿਡ ਲੱਗਦਾ, ਉੱਥੇ ਫਰਟੀਲਾਈਜ਼ਰ ਲੱਗਦਾ ਗਾ, ਉਹਦਾ ਕੈਮੀਕਲ ਰਿਐਕਸ਼ਨ ਕੀ ਹੁੰਦਾ ਗਾ? ਇੱਕ ਥਾਂ ਤੇ ਨਾ ਜਾਣਦੀ ਤੁਸੀਂ ਐਨ ਉਹਨੂੰ ਜਾਣੀ ਦੀ ਜਿੱਦਾਂ ਮਿਕਸ ਕਰਦੇ ਆ ਸਾਰੀਆਂ ਚੀਜ਼ਾਂ ਨੂੰ, ਉਹਦੀ ਜਿਹੜੀ ਉੱਥੋਂ ਰਿਐਕਸ਼ਨ ਆ ਉਹ ਹਾਂ 100-200 ਫੁੱਟ ਤੇ ਜਾ ਕੇ ਸੈਟਲ ਹੋ ਜਾਂਦੀ ਆ, ਹੈਨਾ? ਇਹ ਜਿਹੜੀਆਂ ਸਾਰੀਆਂ ਵੀ ਚੀਜ਼ਾਂ ਆਪਾਂ ਕਰਨਾ ਵੀ ਪਾਣੀ ਲਾਉਣਾ ਕਿੰਨਾ ਚਾਹੀਦਾ, ਫਿਰ ਪਹਿਲਾਂ ਕੁਆਲਿਟੀ ਕਿੱਦਾਂ ਮੈਜ਼ਰ ਕਰਨੀ ਚਾਹੀਦੀ ਆ, ਫਿਰ ਉਹਦਾ ਜਿਹੜਾ ਤੁਹਾਡਾ ਸੋਰਸ ਆ ਜਿਹੜੀ ਐਨਰਜੀ ਦਾ, ਪਾਵਰ ਦਾ, ਉਹ ਕਦੋਂ ਯੂਜ਼ ਕਰਨੀ ਚਾਹੀਦੀ ਆ। ਤੀਜਾ ਆ ਜਾਂਦਾ ਵੀ ਜਿਹੜਾ ਤੁਸੀਂ ਲਾ ਰਹੇ ਹੋ ਇਫੈਕਟਿਵ ਕਿੰਨਾ, ਉਹਨੂੰ ਕਿੱਦਾਂ ਮੈਜ਼ਰ ਕਰੋਗੇ ਸਾਰੇ ਖੇਤ 'ਚ, ਹੈਨਾ? ਉਹਦੇ ਲਈ ਜੇ ਜਾਣਦੀ ਤੁਹਾਨੂੰ ਸੇਵਿੰਗ ਜਾਣਦੀ, ਉਹ ਡੇ ਐਂਡ ਨਾਈਟ ਦਾ ਬਾਹਲਾ ਦਿਨ ਦੂਰ ਨਹੀਂ, ਉਹ 50% ਡਿਫਰੈਂਸ ਹੋ ਜਾਣਾ। ਜਦੋਂ ਇਹ ਹੋ ਗਿਆ ਫਿਰ ਇੱਕ ਨੇ ਤਾਂ ਕਹਿਣਾ ਵੀ ਜਾਣਦੀ ਸਾਇੰਸ ਦਾ ਵੀ ਸਾਨੂੰ $1.5 ਬਦਾਮ ਹੋ ਜਾਣ, ਅਸੀਂ ਤਾਂ ਬਹੁਤ ਪੈਸੇ ਬਣਾਉਂਦੇ ਆ, ਲੋੜ ਹੀ ਨਹੀਂ। ਕਾਰਪੋਰੇਟ ਤਾਂ ਇਹ ਕਹੂਗੀ ਨਾ, ਦੂਸਰਾ ਕਹੂਗਾ ਵੀ ਮੈਂ $3-4 ਦੇ, ਜੇ 4 ਦੇ ਨਾ ਹੋਏ ਤਾਂ ਮੈਨੂੰ ਘਾਟਾ ਪੈਂਦਾ, ਹੈਨਾ? ਉਹਦੇ ਵੇਰੀਏਸ਼ਨਸ ਬਹੁਤ ਹੋ ਜਾਂਦੀਆਂ, ਇਸ ਕਰਕੇ ਨਾ ਜਿਹੜੇ ਜਾਣਦੀ ਆਪਣੇ ਫਾਰਮਰਸ ਵੀ ਆ, ਸਾਰਿਆਂ ਨੂੰ ਮੈਸੇਜ ਇਹੀ ਆ ਬਈ ਜੋ ਵੀ ਸਰਾਊਂਡਿੰਗ ਆ ਉਹਨੂੰ ਦੇਖੋ, ਕੱਲੀ ਚੀਜ਼ ਤੇ ਜਾਣਦੀ ਤੁਸੀਂ ਇਨਵੈਸਟ ਕਰ ਰਹੇ ਆ, ਭਾਵੇਂ ਟਾਈਮ ਆ ਚਾਹੇ ਕਾਸਟ ਉੱਥੇ ਜਿਹੜਾ ਵੱਧ ਰਿਹਾ, ਉਹ ਚੀਜ਼ਾਂ ਜਿੰਨਾ ਚਿਰ ਕੰਟਰੋਲ 'ਚ ਨਹੀਂ ਹੁੰਦੀਆਂ ਕਾਸਟ ਨਹੀਂ ਆਉਣਾ ਹੇਠਾਂ, ਹੈਨਾ? ਹੁਣ ਜੇ ਤੁਸੀਂ ਦੇਖਿਆ ਜਾਵੇ ਆਪਾਂ ਵੋਲੋ ਐਗ ਸੈਂਟਰ ਦੀ ਵੋਲੋ ਐਕਸਪੋ ਅਟਲੈਰੀ 'ਚ ਚੱਲ ਰਹੀ ਆ, ਅੱਜ ਸ਼ੁਰੂ ਆ। ਹਾਂ, ਉੱਥੇ ਕਿੰਨੇ ਫਾਰਮਰ ਜਾਣਗੇ, ਜਿਹੜੇ ਤਾਂ ਅਗਰੈਸਿਵ ਫਾਰਮ ਜਿਹੜੇ ਜਾਣਦੀ ਮੋਢੀ ਫਾਰਮਰ ਆ ਉਹ ਤਾਂ ਜਾਣਗੇ, ਉਹਨਾਂ ਨੇ ਦੇਖਣਾ ਵੀ ਦੇਖਣ ਕੀ ਜਾਂਦੇ ਆ, ਨਵਾਂ ਕੀ ਆ ਰਿਹਾ, ਟੈਕਨੋਲੋਜੀ ਕੀ ਆ ਰਹੀ ਆ, ਇਕੁਇਪਮੈਂਟ ਕਿੱਦਾਂ ਚੇਂਜ ਹੋ ਰਹੀ ਆ, ਕਿੰਨੀ ਛੇਤੀ ਹੋ ਰਹੀ ਆ, ਉਹਦਾ ਕਾਸਟ ਕੀ ਆ, ਹੈਨਾ? ਉਹ ਚੀਜ਼ਾਂ ਦਾ ਉੱਥੋਂ ਹੀ ਪਤਾ ਲੱਗਣਾ, ਏਦਾਂ ਹੀ ਕਿਉਂ ਇੱਕ ਥਾਂ ਤੇ ਜਾਂਦੀ ਸਾਰਿਆਂ ਨੇ ਆ ਕੇ ਇਕੱਠੇ ਹੋਏ ਆ, ਹਾਂ, ਤੇ ਫਿਰ ਉੱਥੇ ਸੈਮੀਨਾਰਸ ਲੱਗਦੇ ਆ, ਹਨਾ? ਅੱਜ ਮੈਨੂੰ ਸੱਦਾ ਆਇਆ ਪਿਆ ਸੀ ਵੀ ਤੂੰ ਉੱਥੇ ਆਈ, ਹਨਾ? ਵੀ 1-2 ਸੈਮੀਨਾਰਸ ਹੈਗੇ ਆ ਵੀ ਜਾਣਦੀ ਜਿਹੜੇ ਉਹ ਵਾਟਰ ਟਰੀਟਮੈਂਟ ਤੇ ਹੋਰ ਬਾਇਓਚਾਰ ਜਿਹੜਾ ਸੋਇਲ ਦੇ ਉੱਤੇ ਕੰਮ ਬਹੁਤ ਆ, ਹਾਂ, ਬਾਇਓਚਾਰ ਜਿਹੜੀ ਬੰਦੇ ਲੀਡ ਕਰਦੇ ਆ ਉਹਨਾਂ ਦੀ ਅੱਜ ਕਾਨਫਰੰਸ ਹੋਣੀ ਆ ਉੱਥੇ, ਵੀ ਕਿੱਦਾਂ ਕਰੀਏ, ਕਿਹੜੇ ਬਹੁਤ ਜਾਣਦੀ ਗੱਲਾਂ ਹੁੰਦੀਆਂ, ਜੇ ਤੁਸੀਂ ਉੱਥੇ ਜੇ ਨਹੀਂ ਜਾਂਦੇ, ਹੈਨਾ, ਫਿਰ ਤੁਸੀਂ ਆਪਦੇ ਜਾਣੀ ਦੀ ਨਾ ਉੱਥੇ ਹੀ ਰਹਿਣਾ, ਜਿੱਦਾਂ ਆਪਾਂ ਵੀ ਕਹਿੰਦੇ ਆ ਵੀ ਖੂਹ ਦਾ ਡੱਡੂ ਖੂਹ 'ਚ ਹੀ ਤਾਂ ਘੁੰਮ ਸਕਦਾ, ਸਮੁੰਦਰ ਜਾ ਕੇ ਤਾਂ ਲਾਸਟ ਹੋ ਜਾਊਗਾ। ਚਲੋ ਆਪਾਂ ਐਗ ਐਕਸਪੋ ਦੀ ਹੋਰ ਵੀ ਗੱਲ ਕਰਦੇ ਹਾਂ, ਕੀ ਆਸਾਂ ਉਮੀਦਾਂ ਫਿਊਚਰ ਕਿਹੜੇ ਪਾਸੇ ਨੂੰ, ਉਹ ਸਾਰੀਆਂ ਗੱਲਾਂ ਕਰਾਂਗੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਰਮਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਮਵੀਰ ਜੀ, ਸਤਿ ਸ੍ਰੀ ਅਕਾਲ। ਸੋ ਟਲੈਰੀ ਐਕਸ਼ੋ ਦੀ ਗੱਲ ਕਰਦੇ ਹਾਂ। ਦੁਨੀਆ ਦਾ ਸਭ ਤੋਂ ਵੱਡਾ ਖੇਤੀਬਾੜੀ ਦਾ ਜਿਹੜਾ ਮੇਲਾ ਆ ਉਹ ਇਸ ਟਾਈਮ ਹੋ ਰਿਹਾ ਇੱਥੇ। ਹਰ ਸਾਲ ਇੱਥੇ ਫਰਵਰੀ ਦੇ ਮਹੀਨੇ 'ਚ ਹੁੰਦਾ ਆ। ਸੋ ਇਸ ਵਾਰ ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਥੋੜਾ ਜਿਹਾ ਦੱਸਿਆ ਵੀ IT, ਸਮਾਰਟ, AI, ਇਹਦੇ ਤੇ ਜਿਹੜਾ ਜ਼ੋਰ ਹੈ, ਇਸ ਦੇ ਨਾਲ ਨਾਲ ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਤੁਹਾਨੂੰ ਲੱਗਦਾ ਵੀ ਫੋਕਸ ਹੈਗਾ? ਫਿਊਚਰ ਕਿੱਧਰ ਨੂੰ ਆ ਫਾਰਮਿੰਗ ਦਾ? ਆਈ ਥਿੰਕ ਰਾਜਕਰਮਵੀਰ ਇੱਕ ਦੋ ਚੀਜ਼ਾਂ ਜ਼ਿਆਦਾ ਫੋਕਸ ਉੱਥੇ ਹੋਣਗੀਆਂ। ਜਦੋਂ AI ਦੀ ਗੱਲ ਕਰਦੇ ਆ, ਆਟੋਨਮਸ ਇਕੁਇਪਮੈਂਟ ਹੋਰ ਬਹੁਤ ਬਣੂਗੀ। ਉਹ ਸਪਰੇਅ ਵਾਲੇ, ਫੋਲੀਅਰ ਸਪਰੇਅ ਵਾਲੇ, ਦੂਜੇ ਹਰਬੀਸਾਈਡ ਇਹ ਉਹ ਤਾਂ ਬਥੇਰੇ ਤੁਰੇ ਹੀ ਫਿਰਦੇ ਉੱਥੇ ਹੁਣ। ਨਹੀਂ, ਪਰ ਹਲੇ ਉਹ ਨਾ ਐਕਚੁਅਲ ਯੂਸੇਜ 'ਚ ਨਹੀਂ ਆਏ। ਅੱਛਾ, ਯੂਸੇਜ ਹਾਂ ਉਹੀ ਕਰਦੇ ਆ ਵੰਡਰਫੁਲ ਵਾਲੇ, ਜਿਨ੍ਹਾਂ ਕੋਲੇ ਜ਼ਿਆਦਾ ਜ਼ਮੀਨ ਆ, ਹੈਨਾ, ਜਿਹੜੇ ਆਫਸੈਟ ਜਿਨ੍ਹਾਂ ਦਾ ਹੋ ਜਾਊਗਾ ਬਜਟ। ਆਟੋਨਮਸ ਸਪਰੇਅਰ, ਹਾਂ ਉਹਨਾਂ ਦੀ ਇਨਵੈਸਟਮੈਂਟ ਵੀ ਆ, ਹੋਰ ਵੀ ਆ, ਸੋ ਉਹਨਾਂ ਨੇ ਤਾਂ ਕਰਨਾ ਹੈਗਾ। ਪਰ ਕਿਤੇ ਨਾ ਕਿਤੇ R&D ਫੰਡ ਵੀ ਕਰਦੇ ਨੇ ਐਡੀਆਂ ਵੱਡੀਆਂ ਕਾਰਪੋਰੇਟ ਫਾਰਮਿੰਗ ਕਰਦੇ ਆ, ਉਹ ਉਹਨਾਂ ਦਾ ਸ਼ੇਅਰ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ। ਹਾਂ, ਤੇ ਬਾਕੀ ਤੁਸੀਂ ਦੇਖੋ ਜਿਹੜੇ ਟੈਕਨੋਲੋਜੀ ਜਿਹੜੀਆਂ ਬਾਹਲੀਆਂ ਚੀਜ਼ਾਂ ਆਉਣਗੀਆਂ ਉਹ ਸੋਇਲ ਤੇ ਆਉਣਗੀਆਂ। ਸੋਇਲ ਹੈਲਥ, ਹਾਂ ਸੋਇਲ ਨਹੀਂ, ਦੂਸਰੀ ਹੈਗੀ ਆ ਕਿ ਜਿਹੜੀ ਕਾਰਬਨ ਸਿਕੁਐਸਟਰਿੰਗ ਹੋ ਰਹੀ ਕਰਨੀ ਆ, ਇਹ ਤੇ ਫੋਕਸ ਬਹੁਤ ਹੋਊਗਾ। ਓਕੇ, ਜਿਹੜਾ ਫਿਊਚਰ ਫਾਰਮਿੰਗ ਦਾ ਨਾ, ਜਿਹੜੀ ਕਾਰਬਨ ਦੀ ਬਕਾਈ ਆ ਉਹਦੇ ਤੇ ਜਾਣ ਦੀ ਬਹੁਤ ਇੰਟੈਂਸ਼ਨ ਆ, ਇਨਵੈਸਟਮੈਂਟ ਹੋ ਰਹੀ ਆ, ਹੈਨਾ। ਜਿੱਦਾਂ ਕੰਪੋਸਟ ਆ, ਬਾਇਓਚਾਰ ਆ। ਹੁਣ ਦੇਖੋ ਕੰਪੋਸਟ ਸੀਗਾ ਜਿਹੜਾ ਗ੍ਰੀਨ ਕੰਪੋਸਟ ਬੇਕਰਫੀਲਡ 'ਚ ਤਾਂ ਫ੍ਰੀ ਮਿਲਦਾ, ਹੈਨਾ। ਆਪਣੇ ਇੱਥੇ ਉਹ 8 ਡਾਲੀ ਦੇ ਦਿੰਦੇ ਆ, ਠੀਕ ਹੈ, ਹੈਨਾ। ਉਹਦਾ ਚਾਹੇ ਕੰਪੋਸਟ, ਜਿੰਨੀਆਂ ਵੀ ਇਹ ਚੀਜ਼ਾਂ ਜਿਹੜੇ ਗਾਹਾਂ ਨੂੰ ਪ੍ਰੋਗਰਾਮ ਆਉਣਗੇ ਬਈ ਅਸੀਂ ਸੋਇਲ ਨੂੰ ਆਰਗੈਨਿਕ ਹੈਲਥੀ ਕਿੱਦਾਂ ਬਣਾਉਣਾ, ਪਰ ਉਹਨਾਂ ਦਾ ਮੇਨ ਮੋਟਿਵ ਆ ਵੀ ਉਹ 'ਚੋਂ ਜਾਣੀ ਜਿਹੜੀ ਕਾਰਬਨ ਲੈਵਲ ਆ ਉਹ ਕਿੱਦਾਂ ਵਧਾਉਣੀ ਆ, ਉਹ ਵਿਕੂਗੀ, ਹੈਨਾ। ਤੇ ਇਹ ਆ, ਤੇ ਬਾਕੀ ਇਹ ਹੈਗਾ ਗਾ ਕਿ ਉੱਥੇ ਜਦੋਂ ਤੁਸੀਂ ਜਾ ਕੇ ਨਾ ਸੈਮੀਨਾਰਸ ਵੀ ਲੱਗ ਰਹੇ ਆ ਡਿਫਰੈਂਟ ਟਾਪਿਕਸ ਤੇ। ਜਿਹੜੇ ਇੰਡਸਟਰੀ ਦੇ ਬੰਦੇ ਆ, ਜਿਹੜੇ ਹੁਣ ਬਾਇਓਚਾਰ ਦੀ ਗੱਲ ਕਰਦੇ ਸੀ, ਹੈਨਾ, ਮੇਰੀਆਂ 3-4 ਮੀਟਿੰਗਾਂ ਹੋ ਚੁੱਕੀਆਂ। ਠੀਕ ਹੈ। ਜਿਹੜੇ ਫੰਡ ਵੀ ਕਰਦੇ ਆ, ਨਿਊਯਾਰਕ 'ਚ ਬੈਠੇ ਆ ਬੰਦੇ, ਉਹ ਕਹਿੰਦੇ ਅਸੀਂ ਪੈਸੇ ਲਾਉਣ ਨੂੰ ਤਿਆਰ ਆ, ਕਰੋ। ਜਿਹੜੇ ਹੁਣ ਬਾਇਓਚਾਰ ਕਿੱਥੋਂ ਆ, ਸਵਾਈ ਆ, ਹਨਾ, ਉਹ ਤੁਸੀਂ ਲੱਕੜੀ ਤੋਂ ਲੈ ਕੇ ਆਉਣੀ ਆ ਕਿ ਬਦਾਮਾਂ ਦੀਆਂ ਛਿੱਲਾਂ ਤੋਂ ਲਿਆਉਣੀ ਆ ਕਿ ਗੰਨੇ ਤੋਂ ਲੈ ਕੇ ਆਉਣੀ ਆ, ਉਹ ਕਿੱਥੋਂ ਲਿਆਉਣੀ ਆ, ਹੈਨਾ। ਤੇ ਫਿਰ ਉਹਨਾਂ ਦੇ ਜਾਣੇ ਦੀ ਉਹ ਸਾਰੀ ਸਟੱਡੀ ਜਿਹੜੀ ਹੁਣ ਮੂਵਿੰਗ ਫੋਰਵਰਡ ਹੋਣੀ ਆ, ਇਹੋ ਜਿਹੀਆਂ ਚੀਜ਼ਾਂ ਤੇ ਨਾ ਫੋਕਸ ਹੋ ਗਿਆ। ਦੂਜਾ ਇਹ ਆ ਕਿ ਉੱਥੇ ਕੰਪਨੀਆਂ ਦੁਨੀਆ ਦੀਆਂ ਆਈਆਂ ਵੀਆਂ, ਏਸ਼ੀਆ ਤੋਂ ਵੀ ਬਹੁਤ ਆਉਂਦੀਆਂ। ਪਿਛਲੇ ਸਾਲ ਘੱਟੋ ਘੱਟ 10-15 ਕੰਪਨੀਆਂ ਸੀਗੀਆਂ ਜਿਹੜੀਆਂ ਇੰਡੀਆ ਤੋਂ ਆਈਆਂ ਨੇ। ਮੋਸਟਲੀ ਸਾਰੀਆਂ ਹੀ ਜਾਣਦੀ ਉਹ ਮੋਦੀ ਦੇ ਪਿੰਡ ਸਟੇਟ ਤੋਂ ਸੀ, ਹੈਨਾ। ਵੀਜ਼ਾ ਦਵਾਇਆ ਉਹਨਾਂ ਨੇ, ਇੱਥੇ ਲਿਆਂਦੀਆਂ ਉਹ ਜਾਣਦੀ, ਕੋਈ ਮਾਈਕਰੋਬਸ ਵੇਚ ਰਿਹਾ ਸੀ, ਕੋਈ ਕੁਝ ਵੇਚ ਰਿਹਾ ਸੀ, ਹੈਨਾ। ਸੋ ਆਈ ਥਿੰਕ ਇੱਕ ਤਾਂ ਇਹ ਚੀਜ਼ ਆ, ਸਭ ਤੋਂ ਜਿਹੜੀ ਵੱਡੀ ਗੱਲ ਆ ਨਾ, ਤੁਹਾਨੂੰ ਨੈਟਵਰਕ ਕਰਨ ਦਾ ਟਾਈਮ ਮਿਲਦਾ, ਉੱਥੇ ਕਿਹਦੇ ਨਾਲ ਗੱਲ ਕਰਨੀ ਆ, ਹੈਨਾ। ਜੇ ਤੁਹਾਨੂੰ ਫੇਰ ਵੀ ਕੁਐਸਚਨ ਹੋਵੇ ਕਿਹੜੀਆਂ ਕੰਪਨੀਆਂ ਲੀਡ ਕਰ ਰਹੀਆਂ, ਹੈਨਾ, ਕਿੱਦਾਂ ਮੈਨੇਜ ਕਰ ਰਹੀਆਂ, ਗਨ ਸੋਇਲ ਸੈਂਸਿੰਗ, ਨਿਊਟ੍ਰੀਐਂਟ, ਸਾਰੀ ਮੈਜ਼ਰਮੈਂਟ ਹੋਣੀ ਆ, ਉਹ ਆ ਰਹੀਆਂ, ਹੈਨਾ। ਤੇ ਉਹ ਚੀਜ਼ਾਂ ਦੇਖਣੀਆਂ ਚਾਹੀਦੀਆਂ। ਫਿਰ ਤੁਸੀਂ ਇਹ ਵੀ ਪਲਾਨ ਆਊਟ ਹੈਗਾ ਗਾ ਬਈ ਉੱਥੇ ਨਰਸਰੀਜ਼ ਵੀ ਹੋਣਗੀਆਂ, ਹੈਨਾ, ਬਈ ਜਿਹੜੇ ਤੁਸੀਂ ਅਗਲੇ 5 ਸਾਲ ਖੇਤੀ ਕਰਨੀ ਆ, ਹੈਨਾ। ਆਪ ਨੂੰ ਹਰ ਇੱਕ ਫਾਰਮਰ ਨੂੰ ਪੁੱਛ ਕੇ ਦੱਸਣਾ ਚਾਹੀਦਾ, ਦੇਖਣਾ ਚਾਹੀਦਾ ਵੀ ਅੱਜ ਤੋਂ 5 ਸਾਲ ਨੂੰ ਮੇਰੀ ਖੇਤੀ ਕਿੱਦਾਂ ਦੀ ਹੋਊਗੀ, ਕੀ ਕਰਾਂਗੇ, ਕਿੱਦਾਂ, ਕਿੱਥੇ ਮੈਂ ਇਨਵੈਸਟ ਕਰਾਂ, ਤੇ 10 ਸਾਲ ਨੂੰ ਕਿਹੜੀ ਹੋਊ, ਠੀਕ ਹੈ, ਹੈਨਾ। ਕਰਕੇ ਉਹ ਜਿਹੜੀਆਂ ਚੇਂਜਸ ਆ ਰਹੀਆਂ ਉਹ ਇਹ ਜੇ ਜਾਣਦੀ ਐਕਸਪੋ ਤੋਂ, ਸ਼ੋਆਂ ਤੋਂ ਜਾਣੀ ਜਾ ਕੇ ਮਿਲਦੀਆਂ। ਹਾਂ, ਤੇ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਸਭ ਨੂੰ ਇੱਕ ਦਿਨ ਤਾਂ ਜ਼ਰੂਰੀ ਜਾਣਾ ਚਾਹੀਦਾ।
ਹਾਂਜੀ ਹੈਗੇ ਅਜੇ 2 ਦਿਨ ਪਏ ਆ, ਕੱਲ ਪਰਸੋਂ ਦਾ। ਹਾਂ ਕੱਲ ਪਰਸੋਂ ਦਾ ਹੈ ਨਾ, ਹੂੰ, ਅੱਜ ਹੂੰ। ਸ਼ੁਰੂ ਹੋ ਗਿਆ ਵੀ 2 ਦਿਨ ਜਾ ਕੇ ਉੱਥੇ। ਹਾਂ ਜੇ ਆਪਾਂ ਉਹੀ ਚੀਜ਼ ਦੁਬਾਰਾ ਉਹੀ ਕਰੀ ਗਏ, ਤੁਹਾਨੂੰ ਆ ਕੇ ਹੀ ਕੋਈ ਦੱਸੇ ਵੀ ਜਾਂਦੀ ਆਹ ਕਰ ਲਾ ਭਾਈ, ਆਹ ਚੀਜ਼ਾਂ ਹੋ ਜੂ ਏਦਾਂ, ਉਹ ਏਦਾਂ ਕੰਮ ਨਹੀਂ ਚੱਲਣੇ, ਹੂੰ, ਹਨਾ। ਆਪ ਨੂੰ ਨੌਲੇਜਬਲ ਬਣਨਾ ਪੈਣਾ, ਹੂੰ, ਹਨਾ। ਉਹਦੇ ਨਾਲ ਜੇ ਆਪਾਂ ਦੱਸਾਂ ਵੀ ਆਪਾਂ ਨੂੰ ਬਹੁਤ ਹੀ ਰਿਕੁਐਸਟ ਆ ਰਹੀ ਸੀਗੀ, ਜਿਹੜੇ ਕਿ ਸਾਰੇ ਵੈਂਡਰਸ ਆ, ਸਪਲਾਇਰਸ ਆ, ਵੀ ਤੁਸੀਂ ਮੇਲਾ ਕਰਾਇਆ ਸੀ, ਹੁਣ ਕਦੋਂ ਕਰਾਉਣਾ, ਹੂੰ, ਹੂੰ, ਹੂੰ। ਹਨਾ। ਪੱਗ ਵਾਲੇ ਕਰਾ ਰਹੇ ਮੇਲਾ? ਪੱਗ ਵਾਲੇ ਮੇਲਾ ਕਰਾ ਰਹੇ ਹੁਣ, ਹਾਂਜੀ। ਕਦੋਂ ਆ ਜੀ ਫਿਰ? ਐਤਕੀ ਮਾਰਚ 21 ਨੂੰ, ਠੀਕ ਹੈ ਜੀ। ਹਨਾ। ਹੂੰ, ਸੈਟਰਡੇ ਵਾਲਾ ਦਿਨ ਆ, ਹੂੰ, ਉੱਥੇ ਆਪਾਂ ਕਰਾਵਾਂਗੇ। ਜਿਹੜਾ ਮੇਨ ਫੋਕਸ ਹੋਊਗਾ, ਇੱਕ ਤਾਂ ਵੈਂਡਰਸ ਬਹੁਤ ਆਉਣਾ ਮੰਗਦੇ ਆ, ਠੀਕ ਹੈ। ਦੱਸਣਾ ਮੰਗਦੇ ਆ, ਹਨਾ ਵੀ ਤੇ ਫਿਰ ਦੂਸਰਾ ਹੈਗਾ ਜਿੰਨੀਆਂ ਗਵਰਨਮੈਂਟ ਏਜੰਸੀਜ਼ ਆ, ਹੂੰ, ਉਹਨਾਂ ਦੇ ਆਪਦੇ ਅੱਡ ਪ੍ਰੋਗਰਾਮ। ਐਤਕੀ 2-3 ਚੀਜ਼ਾਂ ਅਸੀਂ ਉੱਥੇ ਸਪੈਸ਼ਲ ਕਰਨੀਆਂ, ਠੀਕ ਹੈ। ਹੂੰ, ਹਨਾ, ਹੂੰ, ਜਿਹੜੀਆਂ ਲੇਟਰ ਔਨ ਅਨਾਉਂਸ ਕਰਾਂਗੇ, ਹੂੰ। ਹਨਾ। ਤੇ ਹੋ ਕਿੱਥੇ ਰਿਹਾ ਹੈ ਫਿਰ? ਹੋਣਾ ਸੇਮ ਥਾਂ ਤੇ ਹੀ ਆ, ਮੰਡੇਰਾ ਗੁਰੂ ਘਰ, ਠੀਕ ਹੈ। ਹਨਾ, ਜਿੱਥੇ ਅੱਗੇ ਕੀਤਾ ਸੀ। ਸਾਹਮਣੇ ਜਿਹੜੀ ਉਹਨੇ ਖੁੱਲੀ ਪਾਰਕ ਆ ਖੁੱਲੀ ਸਾਹਮਣੇ। ਪਾਰਕ ਆ, ਹੂੰ, ਉੱਥੇ ਸਿਮਿਲਰ ਟਾਈਪ ਸੈਟਅਪ ਹੋਊਗਾ। ਉੱਥੇ ਭਾਈ ਅਮਰੀਕ ਸਿੰਘ ਬਸਰਾ ਉਹਨਾਂ ਨੇ ਲੀਡ ਲਈ ਵੀ ਆ, ਠੀਕ ਹਨਾ। ਹੈ। ਤੇ ਉਹ ਕਰਨ ਨੂੰ ਉੱਥੇ, ਤੇ ਫਿਰ ਬੇਸਿਕਲੀ ਉੱਥੇ ਐਤਕੀ ਆਪਣਾ ਇਲੈਕਸ਼ਨ ਈਅਰ ਵੀ ਆ, ਹੂੰ, ਪੋਲੀਟੀਸ਼ੀਅਨ ਵੀ ਹੋਣਗੇ। ਪੋਲੀਟੀਸ਼ੀਅਨ ਵੀ ਆਉਣਗੇ, ਤੇ ਸਟੇਟ ਦੇ ਜਿਹੜੇ ਐਗ ਨਾਲ ਰਿਲੇਟਡ ਉਹ ਵੀ ਸਾਰੇ ਹੋਣਗੇ, ਠੀਕ ਹੈ। ਹਨਾ। ਸੋ ਇਸ ਲਈ ਜਾਣਦੀ ਪਿਛਲੇ ਸਾਲ ਆਪਣੇ 2000 ਬੰਦਾ ਆਇਆ ਸੀ ਉੱਥੇ, ਐਤਕੀ ਵੀ ਫਾਰਮਰਾਂ ਨੂੰ ਨਾਲੋਂ ਜ਼ਿਆਦਾ ਵੀ ਜਾਣਦੀ ਸੈਟਰਡੇ ਨੂੰ ਆ, ਜਿਹੜੇ ਉਹਨਾਂ ਦੇ ਨਿਆਣੇ ਸਕੂਲਾਂ 'ਚ ਪੜ੍ਹਦੇ ਆ, ਹੂੰ, ਹੂੰ, ਭਾਵੇਂ ਉਹ 7ਵੀਂ 8ਵੀਂ 'ਚ ਆ, ਤੇ ਚਾਹੇ ਭਾਵੇਂ ਉਹ ਹਾਈ ਸਕੂਲ ਆ, ਚਾਹੇ ਕਾਲਜ 'ਚ ਆ, ਉਹਨਾਂ ਨੂੰ ਉੱਥੇ ਲਿਆਉਣਾ। ਜੇ ਤੁਸੀਂ ਇਸ ਸੈਕਟਰ ਦੇ ਵਿੱਚ ਰਹਿਣਾ, ਹੂੰ, ਉਹਨਾਂ ਨੂੰ ਉੱਥੇ ਲਿਆ ਕੇ ਦਿਖਾਉਣਾ, ਦੂਜਿਆਂ ਨਾਲ ਗੱਲਾਂ ਬਾਤਾਂ ਕਰਾਉਣੀਆਂ ਬਹੁਤ ਜ਼ਰੂਰੀ ਆ, ਹੂੰ, 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 ਹੂੰ। ਹਨਾ। ਤੇ ਆਪਾਂ ਬੇਸਿਕਲੀ ਸਾਰਿਆਂ ਨੂੰ ਜਦੋਂ ਮਿਲੀਦਾ, ਹਨਾ, ਪੋਲੀਟੀਸ਼ੀਅਨ ਵੀ ਜੇ ਉੱਥੇ ਆਏ, ਉਹਨਾਂ ਨੂੰ ਰਿਟਨ ਦੇ ਵਿੱਚ ਸਾਰਿਆਂ ਨੂੰ ਹੁਣ ਦੇ ਰਹੇ ਆ ਵੀ ਸਾਨੂੰ ਸਾਡੇ ਖੇਤੀਬਾੜੀ ਦੇ ਇਸ਼ੂ ਕੀ ਆ, ਹੂੰ, ਹਨਾ। ਆਹ ਸਾਡੇ ਇਸ਼ੂ ਆ, ਤੇ ਸਾਨੂੰ ਜਦੋਂ ਵੀ ਮਿਲੋ, ਜਿਹੜਾ ਵੀ ਪੋਲੀਟੀਸ਼ੀਅਨ, ਭਾਵੇਂ ਆਪਣੇ ਕੋਈ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਆ, ਚਾਹੇ ਕੋਈ ਫੰਡ ਰੇਜ਼ਿੰਗ ਕਰਦੇ ਆ, ਕਿਤੇ ਵੀ ਹੋਵੇ, ਸਾਰਿਆਂ ਨੂੰ ਆਈ ਥਿੰਕ ਸਾਨੂੰ ਇੱਕ ਨਾ ਕਾਮਨ ਮੈਸੇਜ ਦੇਣਾ ਪੈਣਾ। ਤੁਹਾਡਾ ਹੁਣ ਜਦੋਂ ਕਿਸਾਨ ਆ, ਸਾਰਿਆਂ ਦੇ 5-10 ਜਿਹੜੇ ਉਹ ਸਵਾਲ ਹੋਣ, ਜਿਹੜੇ ਵੀ ਪੋਲੀਟੀਸ਼ੀਅਨ ਹੋਣ, ਉਹਨਾਂ ਨੂੰ ਇੱਕ ਮੈਮੋਰੈਂਡਮ ਜਿਹਾ ਦਿੱਤਾ ਜਾਵੇ ਵੀ ਸਾਨੂੰ ਰਿਟਨ ਜਵਾਬ ਦਿਓ ਇਹਦੇ ਵੀ ਤੁਸੀਂ ਕੀ ਸੋਚਦੇ ਆ ਉੱਥੇ। ਕਿਉਂਕਿ ਬਹੁਤ ਵਾਰੀ ਏਦਾਂ ਹੁੰਦਾ ਨਾ ਜਸਵੀਰ ਜੀ, ਆਪਾਂ ਦੇਖਿਆ ਹੀ ਆ, ਪੋਲੀਟੀਸ਼ੀਅਨਸ ਦਾ ਕੰਮ ਹੁੰਦਾ ਵੀ ਤੁਹਾਨੂੰ ਗੱਲਾਂ ਚ ਲਾ ਕੇ ਆਪਣੀ ਗੱਲ ਜਿਹੜੀ ਉਹ ਵੀ ਜਵਾਬਦੇਹੀ ਤੋਂ, ਅਕਾਊਂਟੇਬਿਲਟੀ ਤੋਂ ਭੱਜਣ ਦਾ ਕੰਮ ਹੁੰਦਾ ਉਹਨਾਂ ਦਾ, ਭੱਜਣ ਦਾ ਕੰਮ ਵੀ ਉਹਨਾਂ ਤੋਂ ਰਿਟਨ ਲਓ ਜਾਂ ਓਰਲੀ ਜਿਹੜਾ ਹੋਵੇ, ਦੱਸੇ ਸਹੀ ਵੀ ਆਹ ਸਾਡੇ 10 ਥਿੰਗਸ ਆ, ਤੁਸੀਂ ਇਹਦੇ ਉੱਤੇ ਕੀ ਕਰੋਗੇ ਕੀ, ਤੇ ਜਿਹੜੇ ਆਲਰੇਡੀ ਜਿੱਤ ਕੇ ਗਏ ਇੱਥੇ ਉਹਨਾਂ ਨੂੰ ਪੁੱਛੋ ਵੀ ਇਹਨਾਂ ਤੇ ਕੀਤਾ ਕੀ। ਹਾਂ ਨਹੀਂ ਦੇਖੋ, ਆਪਾਂ ਜਦੋਂ ਕੁਐਸਚਨ ਪੋਲੀਟੀਸ਼ੀਅਨਾਂ ਨੂੰ ਇਹ ਪੁੱਛਦੇ ਆ ਵੀ ਤੁਹਾਡੇ ਇਸ਼ੂ ਤੁਹਾਨੂੰ ਪਤਾ, ਉਹ ਕਹਿੰਦੇ ਸਾਨੂੰ ਪਤਾ ਨਹੀਂ, ਹੈਨਾ। ਕਲੀਅਰਲੀ ਵੀ ਕਹਿ ਰਹੇ ਆ, ਕਈ ਜਾਣਦੀ ਪਤਾ ਹੀ ਨਹੀਂ ਕਹਿੰਦੇ ਨਹੀਂ ਪਤਾ, ਹੈਨਾ। ਹੂੰ, ਤੇ ਉਹਦੇ ਵਿੱਚ ਮੈਂ ਉਹਨਾਂ ਦਾ ਕਸੂਰ ਨਹੀਂ ਸਮਝਦਾ, ਉਹ ਸਾਡਾ ਕਸੂਰ ਆ, ਵੀ ਜਦੋਂ ਦੱਸਦੇ ਨਹੀਂ ਅਸੀਂ, ਹਨਾ। ਦੂਸਰਾ ਇਹ ਆ ਵੀ ਜਿਹੜੇ ਆਪਣੇ ਬੰਦੇ ਹੁਣ ਕਾਫੀ ਪੰਜਾਬੀ ਨਾ, ਜਿਹੜੇ ਜਾਂਦੀ ਪੋਲੀਟੀਕਲ ਪਾਰਟੀਆਂ ਨਾਲ ਲਾਈਨ ਹੋਏ ਵੇ ਆ, ਉਹੀ ਜਾਣਦੀ ਉਹਨਾਂ ਨੂੰ ਸਾਡੇ ਨੀਡਸ ਜਿੱਥੇ ਫੰਡ ਰੇਜ਼ਿੰਗ ਲਈ ਲੈ ਕੇ ਆਉਂਦੇ ਆ, ਮੈਂ ਕਹਿੰਦਾ ਵੀ ਜਾਣਦੀ ਜਿਹੜੇ ਉਹ ਬੰਦੇ ਆ, ਅਸੀਂ ਉਹਨਾਂ ਦੇ ਵੀ ਅਕਾਊਂਟੇਬਲ ਉਹਨਾਂ ਨੂੰ ਕਰਾਈਏ, ਉਹਨਾਂ ਦੇ ਵੀ ਸਾਈਨ ਹੋਣੇ ਚਾਹੀਦੇ ਆ। ਹੁਣ ਸਾਡੇ ਇਸ਼ੂ ਤਾਂ ਬਾਹਲੇ ਵੱਡੇ ਹੈ ਨਹੀਂਗੇ, ਜਿਹੜੇ 5 ਇਸ਼ੂ ਜੋ ਹਾਲ ਤੱਕ ਅਸੀਂ ਜਿਨ੍ਹਾਂ ਨੂੰ ਮਿਲੇ ਆ ਉਹ ਦੱਸ ਰਹੇ ਆ, ਸਭ ਤੋਂ ਵੱਡਾ ਇਸ਼ੂ ਹੈਗਾ ਸਿਗਮਾ ਦਾ, ਪਾਣੀ ਦਾ, ਹੈਨਾ। ਉਹ ਸਾਰੇ ਹੀ ਉਸ ਗੱਲ ਤੋਂ ਭੱਜਦੇ ਆ, ਵੀ ਭੱਜਣ ਦੀ ਲੋੜ ਨਹੀਂ, ਕੰਮ ਕੋਈ ਹੋਇਆ ਨਹੀਂ, ਸਾਰੇ ਜਾਣਦੇ ਆ, ਪਰ ਅਸੀਂ ਹੁਣ ਮੂਵਿੰਗ ਫੋਰਵਰਡ ਕਰ ਕੀ ਸਕਦੇ ਆ, ਹੈਨਾ। ਆਰਗੇਨਾਈਜੇਸ਼ਨਸ ਬਹੁਤ ਬਣੀਆਂ, ਵਾਟਰ ਅਲਾਇੰਸ, ਦਿਸ ਐਂਡ ਦੈਟ, ਹੈਨਾ। ਤੇ ਸਟੇਟ ਕਹਿੰਦੀ ਵੀ ਅਸੀਂ ਪਾਣੀ ਦੇਣਾ ਨਹੀਂ, ਅਸੀਂ ਤਾਂ ਤੁਹਾਡੇ ਜਿਹੜੇ ਜਾਣਦੀ ਤੀਜਾ ਹਿੱਸਾ ਖੇਤੀ ਦਾ ਚਾਚਲੇ ਤੋਂ ਹੇਠਾਂ ਬੰਦ ਕਰਨਾ, ਹੈਨਾ। ਬੰਦ ਹੋਈ ਜਾਣਾ, ਇੱਕ ਡਰਾਊਟ ਆ ਗਿਆ, ਹੈਨਾ। ਬਈ ਜਦੋਂ ਉਹ ਬੰਦ ਹੁੰਦਾ, ਜਿਹੜੇ ਉੱਥੇ ਲੋਕ ਰਹਿੰਦੇ ਆ, ਜਿਹੜੇ ਉੱਥੇ ਸਿਟੀਜ਼ ਆ, ਕਾਉਂਟੀਜ਼ ਆ, ਉਹ ਕਰਨਗੀਆਂ ਕੀ, ਉਹਨਾਂ ਨੂੰ ਕੰਪਨਸੇਟ ਕਿੱਦਾਂ ਕੀਤਾ ਜਾਊ, ਉਹਨਾਂ ਦੇ ਜਿਹੜੇ ਸਕਿੱਲ ਸੈੱਟ ਆ ਉਹ ਹੈ ਹੀ ਖੇਤੀ ਵਾਲੇ, ਬਾਹਰ ਤਾਂ ਕਿਤੇ ਲੱਗਣੇ ਨਹੀਂ,
ਵੀ ਉਹ ਲੋਕ ਵੈਲਫੇਅਰ ਤੇ ਜਾਣਗੇ ਕਿ ਉਹ ਲੋਕ ਜਾਣੀ ਦੀ ਉਹਨਾਂ ਨੂੰ ਕੋਈ ਤੁਸੀਂ ਟ੍ਰੇਨਿੰਗ ਦੇਵੋਗੇ, ਉਹਨਾਂ ਦਾ ਕਰਨਾ ਕੀ ਆ? ਉਹ ਸਟੇਟ ਕੋਲੇ ਕੋਈ ਆਨਸਰ ਹੈ ਨਹੀਂ, ਹਨਾ? ਵੀ ਸਿਗਮਾ ਦੇ ਐਕਚੁਅਲੀ ਸਭ ਤੋਂ ਵੱਡਾ ਇਹ ਇਸ਼ੂ ਆ। ਆਈ ਥਿੰਕ ਦੋ ਚੀਜ਼ਾਂ ਆ, ਇੱਕ ਤਾਂ ਸ਼ਾਰਟ ਟਰਮ, ਇੱਕ ਲੌਂਗ ਟਰਮ। ਦੋਨੋਂ ਚੀਜ਼ਾਂ ਆ। ਆਪਾਂ ਇਹ ਵੀ ਨਹੀਂ ਚਾਹੁੰਦੇ ਵੀ ਪਾਣੀ ਮੁੱਕ ਜਾਵੇ, ਆਬਵੀਅਸ ਜੀ ਗੱਲ ਆ। ਤੇ ਆਪਾਂ ਇਹ ਵੀ ਚਾਹੁੰਦੇ ਆ ਵੀ ਜਿਹੜੇ ਕਿਸਾਨ ਆਲਰੇਡੀ ਇਹਦੇ ਤੇ ਡਿਪੈਂਡੈਂਟ ਆ, ਉਹਨਾਂ ਨੂੰ ਟ੍ਰਾਂਜੀਸ਼ਨ ਦਾ ਕੋਈ ਟਾਈਮ ਮਿਲੇ। ਨਹੀਂ, ਜ਼ਰੂਰ ਵੀ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਨਾ। ਇਹ ਥੋੜੀ ਵੀ ਸਿੱਧਾ ਸਵਿਚ ਆਨ ਆਫ ਕਰਤਾ, ਇਦਾਂ ਤਾਂ ਹੁੰਦਾ ਨਹੀਂ। ਨਹੀਂ, ਹੁਣ ਦੇਖੋ, ਹੁਣ ਆਪਾਂ 3 ਸਾਲ ਦੇ ਗੱਲ ਕਰਦੇ ਆ ਰਹੇ, ਹਨਾ? ਪਹਿਲਾਂ ਲੋਕ ਬਲੀਵ ਨਹੀਂ ਸੀ ਕਰਦੇ ਵੀ ਐਵੇਂ ਗੱਲ ਹੀ ਆ, ਵੀ ਸਿਗਮਾ ਲੱਗ ਜੂ, ਵੀ ਪ੍ਰੋਬੇਸ਼ਨ ਹੋ ਜੂ, ਫਾਈਨ ਫੀਸ ਲੱਗ ਜਾਣਗੇ। ਇੰਨਾ ਤੇ ਮੈਨੂੰ ਲੱਗਦਾ ਮਡੇਰੇ ਵਾਲਿਆਂ ਦਾ ਕੇਸ ਚੱਲਦੇ ਨੂੰ ਹੀ ਹੋ ਗਿਆ ਸਮਾਂ, ਇੰਨਾ ਚਿਰ ਹੋ ਗਿਆ। ਉਹ ਮੋਢੀ ਸੀ। ਤੇ ਪਰ ਹੁਣ ਜਿਹੜੇ ਜਾਣ ਦੀ ਗਾਹਾਂ ਹੋਣੇ ਆ ਨਾ, ਇਹ ਉਹ ਰਿਐਲਿਟੀ ਆ। ਇਹ ਕੋਈ ਭੱਜਣ ਵਾਲੀ ਹੈ ਨਹੀਂ ਗੱਲ। ਇਹ ਤੇ ਜਾਣ ਦੀ ਸਾਨੂੰ ਉਹਨਾਂ ਦੀ ਪਲਾਨ ਚਾਹੀਦੀ ਆ, ਹੈਨਾ? ਦੂਜਾ ਜਿਹੜਾ ਸਾਡਾ ਸਭ ਤੋਂ ਵੱਡਾ ਇਸ਼ੂ ਐਨਰਜੀ ਦਾ, ਉਹ ਹੈਗਾ ਗਾ ਵੀ ਜਿਹੜੇ ਆਪਾਂ ਪਾਵਰ ਦੀ ਗੱਲ ਕੀਤੀ ਆ, ਹੈਨਾ? PUC ਆ, PG&E ਤੇ ਸਦਰਨ ਐਡੀਸਨ ਕਿੰਨਾ ਮਰਜ਼ੀ ਵਧਾ ਦੇਣ, ਕੋਈ ਹੈ ਨਹੀਂ। ਸਟੇਟ ਉਹਨਾਂ ਨੂੰ ਦੇ ਰਹੀ ਆ, ਮੌਕਾ ਦੇ ਰਹੀ, ਕਿੰਨਾ ਮਰਜ਼ੀ ਕਰੋ। ਉਹ ਮੰਗ ਕਰਦੇ ਆ, ਜਿਹੜੀ ਆਪਣਾ ਬੋਰਡ ਆ, ਕਮਿਸ਼ਨ ਆ, ਉਹ ਅਪਰੂਵ ਕਰਦੇ, ਫੇਰ ਹੀ ਪ੍ਰਾਈਸਾਂ ਵਧਦੀਆਂ ਕਰਦੇ ਆ। ਅਪਰੂਵ ਕਰਦੇ ਆ ਪਾਵਰ ਕਮਿਸ਼ਨ ਜਿਹੜਾ ਇੱਥੇ ਦਾ। ਹੁਣ ਜਿਹੜੇ ਅਸੀਂ ਬੰਦੇ ਇਲੈਕਟ ਕਰਕੇ ਭੇਜਦੇ ਆ, ਜਿਹੜੇ ਉਹ ਐਨਰਜੀ ਕਮਿਸ਼ਨ 'ਚ ਬੈਠੇ ਆ, ਉਹਨਾਂ ਨੇ ਅਪਰੂਵ ਕੀਤਾ ਤਾਂ ਕਿਉਂ ਕੀਤਾ? ਇਹਨਾਂ ਨੂੰ ਕੁਐਸਚਨ ਪੁੱਛੋ। ਜਿਹੜੇ ਆਪਣੇ ਸਟੇਟ ਵਾਲੇ ਆ, ਜਿਹੜੇ ਕੈਲੀਫੋਰਨੀਆ 'ਚ ਸਾਰੇ ਅਸੈਂਬਲੀ ਸਾਰਿਆਂ ਨੂੰ ਰਨ ਕਰ ਰਹੇ ਆ ਨਾ, ਉਹਨਾਂ ਨੂੰ ਇਹ ਕੁਐਸਚਨ ਹੋਣਾ ਚਾਹੀਦਾ। ਤੇ ਜਦੋਂ ਵੀ ਉਹ ਕਿਤੇ ਵੀ ਮਿਲਦੇ ਆ, ਉਹਨਾਂ ਨੂੰ ਕੁਐਸਚਨ ਪੁੱਛੋ ਵੀ ਅਸੀਂ ਉਹ ਪੁੱਛਿਆ ਸੀ, ਉਹਦਾ ਕੀ ਬਣਿਆ? ਕਿਉਂ ਅੱਗੇ ਜਿਹੜੀ ਸਾਨੂੰ ਇਹ ਪਾਵਰ ਆ ਨਾ, ਇਹ ਫਰਾਈਡੇ ਤੋਂ ਲੈ ਕੇ ਮੰਡੇ ਤੱਕ, ਵੀਕਐਂਡ ਤੱਕ, ਕਿਉਂ ਉਦੋਂ ਲੋ ਯੂਸੇਜ ਆ, ਉਹ ਲੋ ਰੇਟ ਤੇ ਮਿਲਦੀ ਸੀ। ਹੁਣ ਤਾਂ ਇਹਨਾਂ ਨੇ ਸਾਰਾ ਕੁਝ ਹੀ ਪੀਕ ਤੇ ਕੀਤਾ, ਤੇ ਤਾਂ ਹੀ ਸਭ ਤੋਂ ਨੰਬਰ 1 ਇਹ ਕਾਸਟ ਤੇ ਆਈ ਆ, ਬਿਜਲੀ। ਜਿਹੜੇ ਸਾਡੇ ਗਵਰਨਰ ਕੈਂਡੀਡੇਟਸ ਰਨ ਹੋ ਰਹੇ ਆ, ਉਹਨਾਂ ਲਈ ਇਹ ਮੇਨ ਕੁਐਸਚਨ ਆ ਫਾਰਮਿੰਗ ਦਾ, ਨਾ ਵੀ એનર્ਜੀ ਦਾ ਕਾਸਟ ਤੁਸੀਂ ਕਿੱਦਾਂ ਕੀ ਕਰਦੇ ਆ, ਹੈਨਾ? ਤੀਜਾ ਜਿਹੜਾ ਸਾਡਾ ਮੇਨ ਇਸ਼ੂ ਆ, ਚਲੋ ਉਹ ਵੀ ਲਾ ਦਿਓ, ਵੀ ਜਿਹੜੇ ਭਾਵੇਂ UST ਹੈ, ਭਾਵੇਂ ਸਟੇਟ ਆ, ਸਾਡੀ ਖੇਤੀਬਾੜੀ ਦੀ ਰਿਪਰੈਜ਼ੈਂਟੇਸ਼ਨ ਹੈ ਨਹੀਂ। ਵੀ ਕਿਹੜਾ ਲੀਡਰ ਆ ਜਿਹੜਾ UST ਸਟੇਟ ਤੇ ਕੈਲੀਫੋਰਨੀਆ ਦੇ ਖੇਤੀਬਾੜੀ ਨੂੰ ਦੇਖ ਰਿਹਾ, ਹੈਨਾ? ਜਿਹੜਾ ਕਿ ਜਾਣਦੀ ਪੁਆਇੰਟਡ ਕੀਤਾ ਵੀ ਆਹ ਬੰਦਾ ਜਿਹੜਾ ਜਾਣਦੀ ਵਿਜ਼ਨ ਦੱਸ ਰਿਹਾ ਵੀ 5 ਸਾਲ ਨੂੰ ਆਹ ਹੋਊਗਾ, ਆਹ ਕਰਨਾ। ਹੁਣ ਕਿਹੜਾ ਬੰਦਾ ਦੱਸ ਰਿਹਾ ਵੀ ਜੇ ਪਾਣੀ ਮੁੱਕ ਗਿਆ ਭਾਈ, ਇੱਥੇ ਖੇਤੀ ਨਾ ਲਾਵੋ, ਤੁਸੀਂ ਬੰਦ ਕਰੋ, ਹੈਨਾ? ਉਹ ਚੀਜ਼ਾਂ ਕਰਨੀਆਂ ਪੈਣੀਆਂ। ਬਾਕੀ ਫਿਰ ਹੈਗੀ ਜਿਹੜੀ ਲੈਜਿਸਲੇਸ਼ਨ, ਪਿਛਲੇ 25 ਸਾਲਾਂ ਦੇ ਵਿੱਚ 26% ਉਹਨਾਂ ਨੇ ਕਾਸਟ ਵਧਾਤਾ ਫਾਰਮਰ ਦਾ, ਹੈਨਾ? ਲਾਅ ਬਣ ਜਾਂਦੇ ਆ, ਲਾਭ ਮੁੰਡੇ ਬਣਾਉਂਦੇ ਆ, ਜਿਨ੍ਹਾਂ ਨੂੰ ਖੇਤੀਬਾੜੀ ਇੱਕ ਵਾਰੀ ਉਹ ਜਾ ਕੇ ਵੀ ਨਹੀਂ ਦੇਖੀ। ਸਹੀ ਗੱਲ, ਹੈਨਾ? ਉਹ ਤੇ ਲਾਸਟ ਜਿਹੜੀ ਹੈਗੀ ਆ, 5ਵਾਂ ਜਿਹੜਾ ਇਸ਼ੂ ਕਰਨਾ ਚਾਹੀਦਾ, ਐਗ ਟੈਕਨੋਲੋਜੀ ਜੀ। ਇਸ ਵਕਤ ਸਟ੍ਰੈਟਜੀ ਜਿੱਦਾਂ F3 ਕੰਪਨੀਆਂ ਹੋਰ ਆ, ਉਹਨਾਂ ਨੂੰ ਫੰਡਿੰਗ ਦਿੱਤੀ $65 ਮਿਲੀਅਨ ਹੈ। ਮੇਨ ਉੱਥੇ ਚੈਲੰਜ ਇਹ ਆਉਂਦਾ, ਜਦੋਂ ਤੁਸੀਂ ਇੰਸਟੀਟਿਊਸ਼ਨ ਨੂੰ, ਪਬਲਿਕ ਇੰਸਟੀਟਿਊਸ਼ਨ ਨੂੰ ਇੰਨੇ ਪੈਸੇ ਦਿੰਨੇ ਆ, ਉਹਨਾਂ ਦਾ ਕੋਈ ਕਨੈਕਸ਼ਨ ਹੈ ਨਹੀਂ ਜਾਣੀ ਦੀ ਫਾਰਮਰ ਦੇ ਨਾਲ, ਹੈਨਾ? ਜਿਹੜੀ ਸਾਡੀ ਜਿਹੜੀ ਜ਼ਿਆਦਾ ਮੰਗ ਆ ਵੀ ਜਿਹੜੀ ਇਹ ਪਬਲਿਕ ਤੇ ਪ੍ਰਾਈਵੇਟ ਇੰਸਟੀਟਿਊਸ਼ਨ ਹੈ, ਇਹਨਾਂ ਨੂੰ ਇਕੱਠੇ ਕਰੋ, ਇਹਨਾਂ ਨੂੰ ਓਵਰਸੀ ਕਰੋ, ਇਹਨਾਂ ਨੂੰ ਜਾਣਦੀ ਫਾਰਮਰ ਜਿਹੜੀਆਂ ਆਰਗੇਨਾਈਜੇਸ਼ਨ ਪੱਗ ਕਰ ਗਈਆਂ, ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਚਾਹੀਦਾ ਕੀ ਆ, ਹੈਨਾ? ਹੁਣ ਤੁਸੀਂ ਦੇਖੋ, ਕੋਈ ਪ੍ਰਾਈਵੇਟ ਕੰਪਨੀ ਆ ਆਪਣੀਆਂ IT ਦੀਆਂ, ਜੇ ਉਹ ਆਪਦੇ ਉਹ ਪ੍ਰੋਡਕਟ ਨਹੀਂ ਬਣਾਉਣਗੀਆਂ ਕਸਟਮਰਾਂ ਦੇ ਲਈ, ਕਸਟਮਰ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਾਰਕੀਟ ਕਸਟਮਰ ਨੂੰ ਕੀ ਚਾਹੀਦਾ, ਆਪੇ ਫੇਲ ਹੋਣਗੀਆਂ। ਤਾਂ ਹੀ ਜਿਹੜੀਆਂ ਸਟਾਰਟਅਪ ਫੇਲ ਹੋ ਰਹੀਆਂ ਗੀਆਂ, ਹੈਨਾ? ਤੇ ਹੁਣ ਜੇ ਤੁਸੀਂ ਦੇਖੋ ਵੀ ਜਾਂਦੀ ਇੱਥੇ ਖੇਤੀਬਾੜੀ ਦੇ ਵਿੱਚ ਵੀ ਨਾ, ਜਿਹੜੀ ਰਿਸਰਚ ਫੰਡਿੰਗ ਹੋ ਰਹੀ ਆ, ਉਹ ਇਸ ਵਕਤ ਫਾਰਮਰਾਂ ਦੇ ਯੂਸੇਜ 'ਚ ਨਹੀਂ ਆ ਰਹੀ। ਉਹਨੂੰ ਕਿੱਦਾਂ ਕਰਨਾ? ਇਹ ਜਿਹੜੇ ਸਾਰੇ ਪੋਲੀਟੀਸ਼ੀਅਨਸ ਆਉਂਦੇ ਆ, ਇਹਨਾਂ ਨੂੰ ਆਪਾਂ ਹੱਥ ਜੋੜ ਕੇ ਤਾੜੀਆਂ ਨਾ ਮਾਰੋ, ਇਹਨਾਂ ਨੂੰ ਜਾਣੇ ਦੀ ਗੁਰਦੁਆਰਿਆਂ ਦੇ ਵਿੱਚ
ਸਰੋਪਾ ਉਹਨਾਂ ਦਾ ਹੀ ਜਾਓ। ਸਰੋਪਾ ਨਾ ਦੇਵੋ। ਹੂੰ ਕੁਐਸਚਨ ਇਹ ਕਰੋ ਵੀ ਜਿੱਥੇ ਆਉਂਦੇ ਆ ਉੱਥੇ 5 ਮਿੰਟ ਬਹਿ ਕੇ ਭਾਈ ਸਾਡੇ ਆਹ ਖੇਤੀਬਾੜੀ ਦੇ ਇਸ਼ੂ ਆ, ਟਰੱਕਿੰਗ ਦੇ ਇਸ਼ੂ ਆ ਫਲਾਣੇ ਇਸ਼ੂ, ਇੱਕ ਪੇਜ ਹੋਵੇ 2-4 ਜਿਹੜੇ 5 ਇਸ਼ੂਜ਼ ਦਾ, ਵੀ ਉਹਨਾਂ ਤੇ ਤੁਸੀਂ ਕਰਨਾ ਕੀ ਆ, ਤੇ ਗਾਹਾਂ ਨੂੰ ਜਦੋਂ ਫਿਰ ਇਹ ਜਿਹੜੇ ਬੰਦੇ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਦੇ ਨਾਂ ਰਜਿਸਟਰ ਕਰੋ ਵੀ ਆਹ ਪੰਜਾਬੀ ਬੰਦੇ ਸੀ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਸੀ, ਤੇ ਜਾਣਦੀ ਉਹਨਾਂ ਨੇ ਉਦੋਂ ਮੁੜ ਕੇ ਉਹਨਾਂ ਨੂੰ ਸਵਾਲ ਉਹ ਚੱਕਣੇ ਚਾਹੀਦੇ ਆ ਵੀ ਇਹਨਾਂ ਨੇ ਕੀਤਾ ਕੀ ਆ, ਹੈਨਾ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਮੇਲੇ ਦੇ ਵਿੱਚ 21 ਮਾਰਚ ਨੂੰ ਇਹ ਸਾਰੀਆਂ ਹੋਣਗੀਆਂ, ਹੈਨਾ। ਤੇ ਬਾਕੀ ਜਿਹੜੇ ਹੋਰ ਵੀ ਚੀਜ਼ਾਂ, ਗ੍ਰਾਂਟਸ ਦੀਆਂ ਗੱਲਾਂ, ਸਾਡੇ ਮਾਰਕੀਟ ਕਰਨ ਦੀਆਂ ਗੱਲਾਂ, ਹਲੇ ਆਪਾਂ ਉੱਥੇ ਗਏ ਨਹੀਂ ਡੀਪ, ਹੈ ਉਹ ਸਾਰੀਆਂ ਕਰਾਂਗੇ। ਵੀ ਜਿਹੜੇ ਕੋਆਪ ਦੀ ਗੱਲ ਕੀਤੀ ਸੀ, ਉਹ ਕਿੱਥੇ ਤੱਕ ਪਹੁੰਚੀ, ਉਹ ਕਿੱਥੇ ਤੱਕ ਪਹੁੰਚੀ ਆ, ਅਸੀਂ ਕਿਹੜੇ ਪਹਿਲੇ ਇਨੀਸ਼ੀਏਟਿਵਸ ਲੈ ਰਹੇ ਆ, ਉਹ ਸਾਰੀਆਂ ਉੱਥੇ ਦੱਸੀਆਂ ਜਾਣਗੀਆਂ। ਸਮਾਂ ਸਮਾਪਤ ਹੋ ਗਿਆ, ਮਿਲਦੇ ਆ ਫਿਰ ਅਗਲੀ ਵਾਰੀ। ਧੰਨਵਾਦ ਜਸਵੀਰ ਜੀ, ਅਗਲੀ ਵਾਰ ਤੱਕ ਲਈ ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਵੀਰ ਜੀ, ਸਤਿ ਸ੍ਰੀ ਅਕਾਲ।